किते भुल ना जाई जवाना। सत श्री अकाल दोस्तों, मैं तुहाडा अपना जैस धामी, तुसीं सुन रहे हो पंजाबी रेडियो USA। पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਬੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਸਾਰੇ ਸੀਨੀਅਰ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰਸ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਸੈਂਟਾ ਨੈਲਾ ਅਤੇ ਮਡੇਰਾ ਦੇ ਵਿੱਚ ਇਹਨਾਂ ਦੀਆਂ 2 ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 2092770113। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਕਈ ਇਲਾਕਿਆਂ ਦੇ ਵਿੱਚ ਨੋਟਬੰਦੀ ਜਿਹੀ ਨੌਬਤ ਆਈ ਹੋਈ ਆ, ਨਹੀਂ ਮਿਲ ਰਹੀ ਕਈ ਰਾਜਾਂ ਦੇ ਵਿੱਚ ਨਗਦੀ। ਬਿਲਕੁਲ, ATM ਖੁਸ਼ਕ ਹੋ ਗਏ ਆ ਤੇ ਕਈ ਇਲਾਕਿਆਂ ਦੇ ਵਿੱਚ ਮਾਰਾਮਾਰ ਹੋਈ ਪਈ ਆ ਨੋਟਾਂ ਲਈ, ਤੇ ਲੋਕ ਡਰਦੇ ਪਏ ਕਿਤੇ ਉਹ ਸਮਾਂ ਨਾ ਆ ਜਾਏ ਜਦੋਂ ਕਿਸੇ ਕੁੜੀ ਨੇ ਕਿਸੇ ਮੁੰਡੇ ਨੂੰ ਪੁੱਛਿਆ ਕਿ ਬੈਂਕ ਕਿਹੜੇ ਪਾਸੇ ਆ, ਤੇ ਉਹ ਕਹਿੰਦਾ ਇੱਧਰਲੇ ਪਾਸੇ ਆ, ਤੇ ਕਹਿੰਦੀ ਕਿੰਨੀ ਕੁ ਦੂਰ ਆ, ਉਹ ਕਹਿੰਦਾ 1 ਕਿਲੋਮੀਟਰ ਦੂਰ, ਤੇ ਉਹ ਪੁੱਛਦੀ ਕਿ ਰਸਤਾ ਕਿਹੜਾ ਨੇੜੇ ਪਊ, ਤੇ ਉਹ ਕਹਿੰਦਾ ਸਭ ਤੋਂ ਜ਼ਿਆਦਾ ਨੇੜੇ ਇਹੀ ਪਊਗਾ ਕਿ ਮੇਰੇ ਪਿੱਛੇ ਖੜ ਜਾ, ਬਾਕੀ ਮੇਰੇ ਅੱਗੇ ਲਾਈਨ ਹੀ ਲੱਗੀ ਆ। ਸੋ ਹੁਣ ਇਹੋ ਜਿਹਾ ਤੁੜਕੂ ਆ ਲੋਕਾਂ ਦੇ ਵਿੱਚ ਕਿ ਕਿਤੇ ਉਧਰ ਨੂੰ ਨਾ ਤੁਰ ਪਵੇ। ਹੁਣ ਫੇਰ ਸਾਡਾ ਅਰਥਚਾਰਾ ਜਿਹੜਾ ਅੱਗੇ ਮੋਦੀ ਸਾਹਿਬ ਨੇ ਤੋਰਿਆ ਸੀਗਾ, ਹੁਣ ਕਾਫੀ ਇਲਾਕਿਆਂ ਦੇ ਵਿੱਚੋਂ ਖਬਰਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਪਈਆਂ ਕਿ ਪੈਸਾ ਨਹੀਂ ਮਿਲਦਾ ਪਿਆ, ਜਿੱਦਾਂ ਮਹਾਰਾਸ਼ਟਰ, ਕਰਨਾਟਕ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ, NCR, ਇਹ ਸਾਰੇ ਇਲਾਕੇ ਆ ਜਿਨ੍ਹਾਂ ਦੇ ਵਿੱਚ ਨਕਦੀ ਨਹੀਂ ਮਿਲਦੀ ਪਈ ਜੀ। ATM ਖੁਸ਼ਕ ਹੋਏ ਪਏ ਆ, ਲੋਕ ਮਾਰਾਮਾਰੀ ਕਰਦੇ ਪਏ ਆ। ਹੁਣ ਇਹਦੇ ਪਿੱਛੇ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ, ਕੀ ਵਜ੍ਹਾ ਹੈ? ਇਹ ਨੋਟਬੰਦੀ ਪਾਰਟ 2 ਤੇ ਨਹੀਂ ਸ਼ੁਰੂ ਹੋ ਗਈ ਕਿਤੇ, ਜਾਂ ਕੋਈ ਹੋਰ ਦਿੱਕਤ ਪਰੇਸ਼ਾਨੀ ਹੈ? ਹਾਲਾਂਕਿ ਅਰੁਣ ਜੇਤਲੀ ਵੱਲੋਂ ਉਹ ਬਿਮਾਰ ਨੇ, ਪਰ ਬਾਵਜੂਦ ਇਸ ਦੇ ਉਹਨਾਂ ਵੱਲੋਂ ਇੱਕ ਬਿਆਨ ਆਇਆ, ਉਹ ਕਹਿੰਦੇ ਜੀ ਕਿ ਕੋਈ ਇਸ ਤਰ੍ਹਾਂ ਦੀ ਕਿੱਲਤ ਨਹੀਂ ਹੈਗੀ, ਕੋਈ ਕਮੀ ਨਹੀਂ ਹੈਗੀ ਤੇ ਸਭ ਕੁਝ ਠੀਕ ਠਾਕ ਹੈ, ਸਾਡੇ ਕੋਲ ਲੋੜੀਂਦੀ ਮਾਤਰਾ 'ਚ ਨਕਦੀ ਹੈ ਤੇ ਚਿੰਤਾ ਨਾ ਕਰੋ। ਯਾਨੀ ਟਵੀਟ ਆਇਆ ਉਹਨਾਂ ਦੇ ਟਵਿੱਟਰ ਅਕਾਊਂਟ ਤੋਂ। ਪਰ ਦੂਜੇ ਪਾਸੇ RBI ਨੇ ਕਿਹਾ, ਉਹ ਕਹਿੰਦੇ ਜੀ ਕਿ ਅਸੀਂ ਅੱਗੇ 500 ਕਰੋੜ ਰੁਪਏ ਦੇ ਨੋਟ ਦਿੱਲੀ ਛਾਪਦੇ ਸਨ, ਤੇ ਹੁਣ ਇਹ ਅਸੀਂ ਗਿਣਤੀ ਵਧਾ ਦਿੱਤੀ ਆ, ਇਹ ਗਿਣਤੀ ਅਸੀਂ 2500 ਕਰੋੜ ਰੁਪਏ ਦੀ ਕਰ ਦਿੱਤੀ ਹੈ ਰੋਜ਼ਾਨਾ। ਯਾਨੀ ਨੋਟਾਂ ਦੀ ਛਪਾਈ ਅਸੀਂ ਵਧਾ ਦਿੱਤੀ ਆ, ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਠੀਕ ਹੋ ਜਾਊਗਾ। ਉਦਾਂ ਇਹ ਵੀ ਕਿਹਾ ਜਾ ਰਿਹਾ ਕਿ ਜਿਨ੍ਹਾਂ ਬੈਂਕਾਂ ਦੇ ਵਿੱਚ ਇਸ ਸਮੇਂ ਬਹੁਤ ਹੈ ਪੈਸਿਆਂ ਦੀ ਨਗਦੀ ਦੇ ਰੂਪ ਦੇ ਵਿੱਚ, ਉਹਨਾਂ ਬੈਂਕਾਂ ਨੂੰ ਕਿਹਾ ਗਿਆ ਕਿ ਜਿਹੜੇ ਬੈਂਕ ਇਸ ਸਮੇਂ ਖੁਸ਼ਕ ਹੋਏ ਪਏ ਆ, ਤੁਸੀਂ ਉਹਨਾਂ ਨੂੰ ਨਗਦੀ ਭੇਜੋ। ਪਰ ਬਾਵਜੂਦ ਇਸ ਦੇ ਇਹ ਮੁੱਦਾ ਗਰਮਾਇਆ ਹੋਇਆ ਹੈ ਕਿ ਆਖਰ ਹੋਇਆ ਕੀ ਹੈ, ਚੱਕਰ ਕੀ ਆ? ਕਿਉਂਕਿ ਦੇਖੋ ਨੋਟਬੰਦੀ ਦਾ ਅਸਰ ਤੇ ਇਸ ਸਮੇਂ ਹੈ ਨੀਗਾ। ਨਗਦੀ ਜਿਹੜੀ ਅੱਗੇ ਬਾਜ਼ਾਰ ਦੇ ਵਿੱਚ ਚੱਲਦੀ ਸੀਗੀ, ਉਹੀ ਨਗਦੀ ਓਨੀ ਮਾਤਰਾ ਦੇ ਵਿੱਚ ਇੱਥੇ ਤੁਰੀ ਫਿਰਦੀ ਸੀ ਕਿ ਅਚਾਨਕ ਇਹ ਕੀ ਹੋਇਆ ਕਿ ਇੱਕੋ ਵੇਲੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ATM ਖੁਸ਼ਕ ਹੋ ਜਾਂਦੇ ਆ। ਤਾਂ ਕੁਛ ਲੋਕ ਲੱਭਦੇ ਵਜ੍ਹਾ ਇਹ ਵੀ ਲੱਭਦੇ ਆ ਕਿ ਆਹ ਜਿਹੜੇ ਮੁੱਦੇ ਉੱਭਰੇ ਆ, ਇਹਨਾਂ ਮੁੱਦਿਆਂ ਨੇ ਇਸ ਸਮੇਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਮੁੱਦਿਆਂ ਮਾਰਿਆ ਹੋਇਆ। ਤਾਂ ਇਹਨਾਂ ਮੁੱਦਿਆਂ ਨੂੰ ਪਛਾੜੀ ਕਰਨ ਲਈ, ਇਹਨਾਂ ਮੁੱਦਿਆਂ ਨੂੰ ਪਿੱਛੇ ਧੱਕਣ ਲਈ ਹੋ ਸਕਦਾ ਹੈ ਕਿ ਇੱਕ ਮੁੱਦਾ ਜਿਹੜਾ ਉਹ ਨਵਾਂ ਖੜਾ ਕਰ ਦਿੱਤਾ ਗਿਆ ਹੋ, ਕਿਉਂਕਿ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੇ ਤਕਾਜ਼ੇ ਜਿਹੜੇ ਆ ਉਹ ਕਈ ਵਾਰ ਹਕੀਕੀ ਰੂਪ 'ਚ
ਅਸੀਂ ਦੇਖ ਲੈਂਦੇ ਹਾਂ ਕਿ ਇੱਕ ਸਮੱਸਿਆ ਨੂੰ ਟਿਕਾ ਪਾਉਣ ਲਈ ਦੂਸਰੀ ਸਮੱਸਿਆ ਬਰੋਬਰ ਖੜੀ ਕਰ ਦਿੱਤੀ ਜਾਂਦੀ ਹੈ, ਲੀਕ ਦੇ ਬਰੋਬਰ ਲੀਕ ਵੱਧ ਦਿੱਤੀ ਜਾਂਦੀ ਹੈ। ਸੋ ਲਗਭਗ ਕੁਛ ਰਾਜਾਂ ਦੇ ਵਿੱਚ ਨੌਬਤ ਉਹੀ ਆ ਗਈ ਹੈ, ਨੋਟਬੰਦੀ ਆ ਗਈ। ਜਿੱਦਾਂ ਉਹ ਜਿਵੇਂ ਕਹਿੰਦੇ ਸੀਗੇ ਨਾ ਕਿ ATM ਆਊਟ ਆਫ ਸਰਵਿਸ, ਬੈਂਕ ਆਊਟ ਆਫ ਕੈਸ਼, ਪਬਲਿਕ ਆਊਟ ਆਫ ਕੰਟਰੋਲ, ਮੋਦੀ ਆਊਟ ਆਫ ਕੰਟਰੀ। ਮੋਦੀ ਸਾਹਿਬ ਸਵੀਡਨ ਦੇ ਦੌਰੇ ਤੇ ਆ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਜੱਜਾਂ ਦੀ ਨਿਯੁਕਤੀ ਦੇ ਵਿੱਚ ਇੱਕ ਵਾਰੀ ਫੇਰ ਉੱਠਿਆ ਭਾਈ ਭਤੀਜਾਵਾਦ ਦਾ ਮਾਮਲਾ। ਦੇਖੋ, ਇਹ ਜਿਹੜਾ ਜੱਜਾਂ ਦੀ ਨਿਯੁਕਤੀ ਦਾ ਮਸਲਾ ਨਾ ਹਰੇਕ ਵਾਰ ਹੀ ਉਲਝ ਜਾਂਦਾ। ਆਪਾਂ ਬੜੀ ਵਾਰੀ ਅੱਗੇ ਗੱਲ ਕਰ ਚੁੱਕੇ ਹਾਂ ਕਿ ਸਾਡੇ ਇੱਥੇ ਕੋਲੀਜੀਅਮ ਸਿਸਟਮ ਆ। ਕੋਲੀਜੀਅਮ ਸਿਸਟਮ ਤੋਂ ਭਾਵੇਂ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਕੋਲੀਜੀਅਮ ਸਿਸਟਮ ਦੇ ਤਹਿਤ ਨਿਯੁਕਤੀਆਂ ਕਰਦੇ ਆ ਜੱਜਾਂ ਦੀ। ਜਿਵੇਂ 1 ਨੰਬਰ ਚੀਫ ਜਸਟਿਸ ਹੋ ਗਿਆ, ਉਤੋਂ ਸੀਨੀਅਰ ਦੂਸਰਾ, ਤੀਸਰਾ, ਚੌਥਾ, ਪੰਜਵਾਂ, ਏਦਾਂ ਇੱਕ ਕੋਲੀਜੀਅਮ ਆ। ਉਹ ਨਿਯੁਕਤੀ ਕਰਕੇ ਸਿਫਾਰਿਸ਼ ਭੇਜਦਾ, ਉਸ ਤੋਂ ਬਾਅਦ ਉਹਦੇ ਤੇ ਸੰਬੰਧਿਤ ਰਾਜ ਦਾ, ਜਿਵੇਂ ਹੁਣ ਹਾਈ ਕੋਰਟ ਦਾ ਮਸਲਾ ਹੈ ਤਾਂ ਹਾਈ ਕੋਰਟ ਦਾ ਜਿੱਦਾਂ ਇਲਾਹਾਬਾਦ ਹਾਈ ਕੋਰਟ ਦਾ ਹੁਣ ਇਹ ਰੇੜਕਾ ਪੈ ਗਿਆ ਤਾਂ ਸੰਬੰਧਿਤ ਰਾਜਪਾਲ, ਸੰਬੰਧਿਤ ਮੁੱਖ ਮੰਤਰੀ ਵੀ ਟਿੱਪਣੀ ਕਰਦਾ, ਕਾਨੂੰਨ ਮੰਤਰਾਲੇ ਕੋਲ ਵੀ ਜਾਂਦੀ ਹੈ ਉਹ ਸਿਫਾਰਿਸ਼। ਉਸ ਤੋਂ ਬਾਅਦ ਫਿਰ ਸਾਰੀਆਂ ਸਿਫਾਰਿਸ਼ਾਂ ਪੜਚੋਲਣ ਤੋਂ ਬਾਅਦ ਕੋਲੀਜੀਅਮ ਨੂੰ ਭੇਜ ਦਿੱਤੀ ਜਾਂਦੀ ਹੈ ਸਿਫਾਰਿਸ਼ ਕਾਨੂੰਨ ਮੰਤਰਾਲੇ ਦੀ। ਯਾਨੀ ਇੱਕ ਪ੍ਰਕਿਰਿਆ ਇਸ ਤਰ੍ਹਾਂ ਦੀ ਹੈ ਜੀ। ਤਾਂ ਦੂਸਰੀ ਦਫਾ ਜਦੋਂ ਫਿਰ ਕੋਲੀਜੀਅਮ ਨੂੰ ਇਹ ਸਿਫਾਰਿਸ਼ ਭੇਜੀ ਜਾਂਦੀ ਹੈ, ਜੇ ਕੋਈ ਸਿਫਾਰਿਸ਼ ਨਾ ਵੀ ਮੰਨੇ ਤਾਂ ਵੀ ਉਹ ਕੋਲੀਜੀਅਮ ਇੰਨੀ ਪਾਵਰ ਰੱਖਦਾ, ਇੰਨੀ ਉਹਦੇ ਕੋਲ ਸਮਰੱਥਾ ਹੁੰਦੀ ਹੈ ਕਿ ਨਿਯੁਕਤੀ ਕਰ ਲੈਂਦਾ। ਤਾਂ ਹੁਣ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਵਿਵਾਦ ਸਾਹਮਣੇ ਆਉਂਦਾ ਪਿਆ ਇਲਾਹਾਬਾਦ ਹਾਈ ਕੋਰਟ ਚੋਂ, ਉਹ ਇਹੋ ਹੀ ਆ ਕਿ ਇਹਨਾਂ ਨੇ 33 ਜੱਜਾਂ ਦੀ ਸੂਚੀ ਭੇਜੀ ਸੀ ਨਿਯੁਕਤੀ ਵਾਸਤੇ, ਔਰ ਇਹਨਾਂ 33 ਜੱਜਾਂ ਦੇ ਵਿੱਚੋਂ 11 ਜਿਹੜੇ ਜੱਜ ਆ ਉਹ ਜਿੱਦਾਂ ਕਹਿ ਲਈਏ ਨਾ ਕਿ ਕੋਈ ਸੁਪਰੀਮ ਕੋਰਟ ਦੇ ਜੱਜ ਦਾ ਰਿਸ਼ਤੇਦਾਰ ਆ, ਕੋਈ ਹਾਈ ਕੋਰਟ ਦੇ ਜੱਜ ਦਾ ਰਿਸ਼ਤੇਦਾਰ ਆ, ਕੋਈ ਸੇਵਾ ਮੁਕਤ ਹੋਏ ਜੱਜ ਦਾ ਰਿਸ਼ਤੇਦਾਰ ਆ। ਮਤਲਬ ਜਿਨ੍ਹਾਂ ਨੇ ਜੱਜ ਦੇ ਵਜੋਂ ਅਪਾਇੰਟ ਹੋਣਾ, ਨਿਯੁਕਤ ਹੋਣਾ, ਉਹਨਾਂ 33 ਦੇ ਵਿੱਚੋਂ 11 ਲਗਭਗ ਤੀਜਾ ਹਿੱਸਾ ਏਦਾਂ ਦੇ ਆ ਜਿਹੜੇ ਜੱਜਾਂ ਦੇ ਸਕੇ ਸੋਦਰੇ ਆ। ਇੱਕ ਤੇ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦਾ ਸਕਾ ਸਾਲਾ, ਇੱਕ ਤੇ ਸਾਲਿਆਂ ਨੇ, ਚਾਹੇ ਉਹ ਰਾਜਨੀਤੀ ਹੋਵੇ ਤੇ ਚਾਹੇ ਉਹ ਜੁਡੀਸ਼ਰੀ ਹੋਵੇ, ਸਾਲਿਆਂ ਨੇ ਬੜਾ ਦੁਖੀ ਕੀਤਾ। ਸਾਡੇ ਪੰਜਾਬ ਦੇ ਵਿੱਚ ਵੀ ਆ ਦੇਖ ਲਓ, ਕਦੇ ਫਲਾਣੇ ਦਾ ਸਾਲਾ ਸੁਰਖੀਆਂ ਚ, ਕਦੇ ਟਮਕਾਣੇ ਦਾ ਸਾਲਾ ਸੁਰਖੀਆਂ ਚ। ਉਹ ਪੰਜਾਬੀ ਚਾਹੁੰਦੇ ਹੁੰਦੇ ਆ ਨਾ ਕਿ ਕੰਧ ਖਾਧੀ ਆਲਿਆਂ ਤੇ ਘਰ ਖਾਧਾ ਸਾਲਿਆਂ। ਇਹ ਸਾਡੇ ਇੱਥੇ ਇਹ ਕਹਾਵਤਾਂ ਜਿਹੜੀਆਂ ਨੇ ਉਹ ਕਈ ਵਾਰ ਕਹਾਵਤਾਂ ਸੱਚੀਆਂ ਹੋ ਜਾਂਦੀਆਂ। ਸੋ ਉੱਥੇ ਹੁਣ ਰੌਲਾ ਪੈਣ ਡਿਆ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦਾ ਇੱਕ ਸਾਲਾ ਜਿਹੜਾ ਉਹ ਵੀ ਇਸ ਲਿਸਟ ਦੇ ਵਿੱਚ ਪਾ ਦਿੱਤਾ ਗਿਆ। ਹੁਣ ਕੁੱਲ ਮਿਲਾ ਕੇ ਇਹ 33 ਸਨ, 33 ਦੇ ਵਿੱਚੋਂ 11 ਜਿਹੜੇ ਆ ਉਹ ਭਾਈ ਭਤੀਜਾਵਾਦ ਵਾਲੇ ਆ। ਔਰ ਦੂਜੀ ਚੀਜ਼ ਇਹ ਆ ਕਿ ਜਿਹੜੇ 33 ਨਾਂ ਇਹਨਾਂ ਨੇ ਘੱਲੇ ਆ ਉਹਨਾਂ ਦੇ ਵਿੱਚ ਜਿਹੜੇ ਅਨੁਸੂਚਿਤ ਜਾਤੀਆਂ ਦੇ ਜਾਂ ਅਨੁਸੂਚਿਤ ਜਨਜਾਤੀਆਂ ਦੇ ਆ ਜੱਜ ਉਹ ਬਹੁਤ ਥੋੜੇ ਆ, OBC ਦੇ ਹੈ ਨਹੀਂ ਗੇ। ਤਾਂ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਬਣਦਾ ਹੈ ਕਿ ਕਿਉਂ ਉਹਨਾਂ ਨੂੰ ਸਹੀ ਮਾਤਰਾ ਦੇ ਵਿੱਚ, ਸਹੀ ਤਾਦਾਦ ਦੇ ਵਿੱਚ ਕੋਲੀਜੀਅਮ ਸਿਫਾਰਿਸ਼ ਲਈ ਨਹੀਂ ਭੇਜਦਾ ਪਿਆ, ਕਿਉਂਕਿ ਇਹ ਸਾਡੀ ਇੰਡੀਅਨ ਜੁਡੀਸ਼ਰੀ ਤੇ ਇੱਕ ਦੋਸ਼ ਲੱਗਦਾ ਕਿ ਇੱਥੇ ਦਲਿਤਾਂ ਨਾਲ ਜਾਂ ਜਿਹੜੇ ਅਨੁਸੂਚਿਤ ਜਾਤੀ ਦੇ ਲੋਕ ਆ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਹੁੰਦਾ। ਤਾਂ ਇਹ ਵੀ ਇੱਕ ਕਹਾਣੀ ਇਸ ਕੋਲੀਜੀਅਮ ਦੀ ਸਿਫਾਰਿਸ਼ ਦੇ ਵਿੱਚੋਂ ਨਿਕਲ ਕੇ ਆਉਂਦੀ ਪਈ ਆ ਕਿ 33 ਚੋਂ 11 ਤੇ ਰਿਸ਼ਤੇਦਾਰ ਆ, ਔਰ ਇਸ ਤੋਂ ਇਲਾਵਾ ਜਿੰਨੇ ਹੋਰ ਨਾਂ ਆ ਉਹਨਾਂ ਦੇ ਵਿੱਚ ਜਿਹੜੇ ਅਨੁਸੂਚਿਤ ਜਾਤੀਆਂ ਦੇ ਜਾਂ ਅਨੁਸੂਚਿਤ ਜਨਜਾਤੀਆਂ ਦੇ ਜੱਜ ਆ ਉਹਨਾਂ ਦਾ ਨਾਂ ਬਹੁਤ ਘੱਟ ਆ, ਬਹੁਤ ਰੇਅਰ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਸ਼ਿਕਾਇਤ ਗਈ ਆ ਸਰਕਾਰ ਦੇ ਕੋਲ। ਕੇਂਦਰ ਸਰਕਾਰ ਨੇ IB ਨੂੰ ਕਿਹਾ ਕਿ ਤੁਸੀਂ ਜਾਂਚ ਪੜਤਾਲ ਕਰਕੇ ਦਿਓ। ਵੈਸੇ ਤੇ ਆਮ ਤੌਰ ਤੇ ਜਿਹੜੀ ਇਹ ਪ੍ਰਕਿਰਿਆ ਹੈ, ਸਾਰੇ ਸਿਸਟਮ ਦੀ ਜਿਹੜੀ ਪ੍ਰਕਿਰਿਆ, ਉਹਦੇ ਵਿੱਚ IB ਦਾ ਕੋਈ ਰੋਲ ਨਹੀਂ ਹੁੰਦਾ, ਪਰ ਕੇਂਦਰ ਨੇ ਕਿਉਂਕਿ ਉਹਦੇ ਕੋਲ ਸਾਰੇ ਅਖਤਿਆਰਾਤ ਨੇ, ਉਹਨੇ ਜ਼ਰੂਰ ਕਿਹਾ IB ਨੂੰ ਕਿ ਭਾਈ ਤੁਸੀਂ ਇੱਕ ਵਾਰੀ ਦੇਖੋ ਕਿ ਕੌਣ ਕੌਣ ਕਿਹਦਾ ਰਿਸ਼ਤੇਦਾਰ ਆ। ਯਾਨੀ ਫਿਰ ਇੱਕ ਦਫਾ ਉਹੀ ਰੌਲਾ, ਉਹੀ ਰੱਟਾ, ਕੋਲੀਜੀਅਮ ਨੇ ਨਾ ਭੇਜੇ, ਅੱਗੋਂ ਕੇਂਦਰ ਨੇ ਇਤਰਾਜ਼ ਲਾ ਦਿੱਤਾ ਕਿ ਇਹਨਾਂ ਦੇ ਵਿੱਚ ਤੇ ਬਹੁਤ ਆਪ ਗਿਣਤੀ ਹੈ ਜਿਹੜੀ ਉਹ ਰਿਸ਼ਤੇਦਾਰਾਂ ਦੀ। ਇਹ ਤੋਂ ਪਹਿਲਾਂ ਵੀ ਮਸਲਾ ਵਿਗੜ ਗਿਆ ਸੀਗਾ, ਤੁਹਾਨੂੰ ਯਾਦ ਹੋਣਾ 2016 ਦੇ ਵਿੱਚ ਇਸੇ ਹੀ ਇਲਾਹਾਬਾਦ ਹਾਈ ਕੋਰਟ ਦੇ ਨਾਮਾਂ ਤੇ ਇੱਕ ਬਖੇੜਾ ਖੜਾ ਹੋ ਗਿਆ ਸੀਗਾ। ਉਦੋਂ ਵੀ ਹੋਇਆ ਕੀ ਸੀਗਾ ਕਿ ਜਿੰਨੇ
ਨਾਂ ਭੇਜੇ ਗਏ ਸੀਗੇ, ਲਗਭਗ 30 ਨਾਂ ਭੇਜੇ ਗਏ ਸੀਗੇ। ਉਹ ਵਕੀਲ ਸੀ ਸਾਰੇ, ਜਿਹੜੇ ਵਕੀਲਾਂ ਤੋਂ ਜੱਜ ਬਣੇ ਸੀਗੇ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵਕੀਲਾਂ ਤੋਂ ਜੱਜ ਬਣਾਏ ਜਾਂਦੇ ਆ। ਉਦੋਂ ਜਿਹੜੇ 30 ਨਾਂ ਭੇਜੇ ਗਏ ਸੀਗੇ, ਉਹਨਾਂ 30 ਦੇ ਵਿੱਚੋਂ 11 ਜਿਹੜੇ ਸੀਗੇ ਉਹਨਾਂ ਦੀ ਉਮੀਦਵਾਰੀ ਖਾਰਜ ਕਰ ਦਿੱਤੀ ਸੀਗੀ ਤਤਕਾਲੀਨ ਜਿਹੜੇ ਚੀਫ ਜਸਟਿਸ ਆਫ ਇੰਡੀਆ ਸਨ PS ਠਾਕਰ, ਉਹਨਾਂ ਨੇ। ਕਿਉਂਕਿ ਉਹ ਜਿਹੜੇ 11 ਦੇ 11 ਸੀਗੇ ਉਹ ਵੀ ਇਸੇ ਤਰ੍ਹਾਂ ਹੀ ਰਿਸ਼ਤੇਦਾਰੀ ਦੇ ਵਿੱਚੋਂ ਸੀਗੇ। ਤਾਂ ਤੁਸੀਂ ਆਪ ਹੀ ਦੇਖ ਲਓ ਕਿ 2 ਸਾਲ ਪਹਿਲਾਂ ਵੀ ਰੌਲਾ ਪਿਆ, ਹੁਣ ਵੀ ਪਿਆ, ਇਸ ਤੋਂ ਪਹਿਲਾਂ ਵੀ ਰੌਲਾ ਪਿਆ। ਇਲਾਹਾਬਾਦ ਹਾਈ ਕੋਰਟ ਤੇ ਇੱਥੋਂ ਤੱਕ ਰੌਲਾ ਪਿਆ ਕਿ ਬਹੁਤ ਸਾਰੇ ਜੱਜ ਇਹੋ ਜਿਹੇ ਆ ਜਿਨ੍ਹਾਂ ਦੇ ਉੱਥੇ ਭਾਈ ਭਤੀਜੇ ਜਾਂ ਹੋਰ ਸਕੇ ਸੋਧਰੇ ਆ ਕੇ ਪ੍ਰੈਕਟਿਸ ਕਰਦੇ ਆ ਵਕੀਲ ਦੇ ਵਜੋਂ, ਇੱਕ ਉੱਥੇ ਆਪਣੀ ਦੁਕਾਨ ਚਲਾਉਂਦੇ ਆ ਜਾਂ ਕਹਿ ਲਓ ਪੇਸ਼ਾ ਚਲਾਉਂਦੇ ਆ। ਤਾਂ ਹੁੰਦਾ ਕੀ ਆ ਕਿ ਉਹ ਕਈ ਮਾਮਲਿਆਂ ਦੇ ਵਿੱਚ ਇਸ ਚੀਜ਼ ਦਾ ਫਾਇਦਾ ਕੱਢਦੇ ਆ। ਇਹ ਦੋਸ਼ ਲੱਗ ਚੁੱਕੇ ਆ ਕਈ ਮਾਮਲਿਆਂ ਦੇ ਵਿੱਚ। ਤਾਂ ਹੁਣ ਇਸ ਮਾਮਲੇ ਨੂੰ ਕਿਵੇਂ ਨਜਿੱਠਦੀ ਹੈ ਕੇਂਦਰ, ਉਹ ਬਾਅਦ ਦੀ ਗੱਲ ਹੈ। ਪਰ ਇੱਕ ਵਾਰੀ ਫਿਰ ਕੋਲੀਜੀਅਮ ਸਿਸਟਮ ਤੇ ਵੀ ਸਵਾਲ ਖੜੇ ਹੁੰਦੇ ਆ ਕਿ ਕੋਲੀਜੀਅਮ ਸਿਸਟਮ ਜਿਹੜਾ ਕਿ ਇੱਕ ਤਾਕਤ ਦਿੰਦਾ, ਇੱਕ ਪਾਵਰ ਦਿੰਦਾ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ ਜੱਜਾਂ ਦੀ ਨਿਯੁਕਤੀ ਦੇ ਬਾਬਤ, ਉਹ ਕੀ ਸਹੀ ਹੈ, ਦਰੁਸਤ ਹੈ? ਪਰ ਜਦੋਂ ਦੂਸਰੇ ਪਾਸੇ ਉਹ ਕੇਂਦਰ ਵਾਲੇ ਕਹਿੰਦੇ ਆ ਕਿ ਸਾਡੇ ਕੋਲ ਆ ਜਾਣਾ ਚਾਹੀਦਾ, ਅਸੀਂ ਇੱਕ ਕਮਿਸ਼ਨ ਬਣਾਉਂਦੇ ਆ ਬਕਾਇਦਾ, ਉਹ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਕਰੇ, ਤੇ ਫਿਰ ਲੋਕ ਉਹਨਾਂ ਤੋਂ ਡਰਦੇ ਆ ਕਿ ਕੱਲ ਨੂੰ ਜੇ ਉਹਨਾਂ ਦੇ ਕੋਲ ਸਾਰਾ ਇਖਤਿਆਰ ਆ ਗਿਆ ਫਿਰ ਉਹ ਮਨਾਹੀਆਂ ਕਰਨਗੇ। ਕੁੱਲ ਮਿਲਾ ਕੇ ਇਹ ਇੱਕ ਭੰਬਲ ਭੂਸਾ ਹੀ ਹੈ। ਜੇ ਉਹਨਾਂ ਦੇ ਕੋਲ ਪਾਵਰ ਆ ਉੱਥੇ ਦੋਸ਼ ਲੱਗ ਜਾਂਦੇ ਆ, ਜੇ ਉਹ ਕਹਿੰਦੇ ਆ ਕਿ ਸਾਨੂੰ ਦੇ ਦਿਓ ਸਾਰੀ ਪਾਵਰ, ਅਸੀਂ ਨਿਯੁਕਤੀਆਂ ਕਰਾਂਗੇ, ਲੋਕ ਉਹਨਾਂ ਤੋਂ ਵੀ ਡਰਦੇ ਆ ਕਿ ਘੱਟ ਤੁਸੀਂ ਵੀ ਨਹੀਂ ਕਰਨੇ। ਤਾਂ ਕੁੱਲ ਮਿਲਾ ਕੇ ਇੱਥੇ ਅੰਨੀ ਨਗਰੀ ਬੇਦਾਦ ਰਾਜਾ ਟਗੇ ਸਿਰ ਭਾਜੀ, ਟਗੇ ਸਿਰ ਖਾਜਾ। ਟਗੇ ਸਿਰ ਭਾਜੀ ਵਾਲੀ ਗੱਲ ਹੈ ਕਿ ਇੱਥੇ ਸਭ ਕੁਛ ਇਹੀ ਕੁਝ ਵਾਪਰਦਾ ਪਿਆ। ਜਿਹੜੇ ਮਰਜ਼ੀ ਖੇਤਰ ਦੇ ਵਿੱਚ ਚੁੱਕ ਲਓ ਤੁਸੀਂ, ਜਿਹੜੇ ਮਰਜ਼ੀ ਇੱਥੇ ਪ੍ਰੋਫੈਸ਼ਨ ਨੂੰ ਵੇਖ ਲਓ, ਹਰੇਕ ਮਹਿਕਮੇ ਦੇ ਵਿੱਚ, ਹਰੇਕ ਪ੍ਰੋਫੈਸ਼ਨ ਦੇ ਵਿੱਚ ਇਹੀ ਭਾਈ ਭਤੀਜਾ, ਇਹੀ ਸਿਫਾਰਸ਼ਾਂ, ਇਹੀ ਚੀਟਿੰਗ ਚਾਟਿੰਗ ਚੱਲੀ ਜਾਂਦੀ ਹੈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਹੈਰਾਨੀ ਦੀ ਗੱਲ ਆ ਵੀ ਭਾਰਤੀ ਸਰਕਾਰ ਦੇ ਕੋਲ ਇਰਾਕ 'ਚ ਮਾਰੇ ਗਏ ਭਾਰਤੀਆਂ ਦੀ ਬਾਰੇ ਜਿਹੜੀ ਕੋਈ ਜਾਣਕਾਰੀ ਨਹੀਂ। ਦੇਖੋ ਇਹ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਭਾਰਤ ਸਰਕਾਰ ਨੇ ਸੰਸਦ ਦੇ ਵਿੱਚ ਖੜ ਕੇ ਉਹਨਾਂ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਉਹਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਵੀ ਵਿਦੇਸ਼ ਮੰਤਰੀ ਸੰਸਦ ਦੇ ਵਿੱਚ ਖੜ ਕੇ ਕਰਦੀ। ਉਸ ਤੋਂ ਬਾਅਦ ਲਾਸ਼ਾਂ ਲਿਆਂਦੀਆਂ ਜਾਂਦੀਆਂ, ਫਿਰ ਜਿਹੜਾ ਵਿਦੇਸ਼ ਰਾਜ ਮੰਤਰੀ ਹੈ ਸਾਬਕਾ ਜਨਰਲ VK ਸਿੰਘ, ਉਹ ਇੱਥੇ ਆ ਕੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਜਾਂਦਾ, ਕਈ ਤਰ੍ਹਾਂ ਦੇ ਉੱਥੇ ਵਿਵਾਦ ਖੜੇ ਕਰਕੇ ਜਾਂਦਾ। ਪਰ ਹੁਣ ਇਹ ਖਬਰ ਮਿਲਦੀ ਪਈ ਹੈ ਕਿ ਭਾਰਤ ਸਰਕਾਰ ਕੋਲ ਇਹਨਾਂ ਸੰਬੰਧੀ ਕੋਈ ਬਹੁਤੀ ਜਾਣਕਾਰੀ ਹੈ ਨਹੀਂ ਗੀ। ਔਰ ਇਹ ਕੋਈ ਹੋਰ ਨਹੀਂ ਕਹਿ ਰਿਹਾ, ਇੱਕ RTI ਐਕਟਿਵਿਸਟ ਹੈ ਅਸ਼ੋਕ ਰੰਧਾਵਾ, ਉਹ ਕਹਿੰਦਾ ਮੈਂ RTI ਪਾਈ ਸੀਗੀ ਜੀ। RTI ਪਾ ਕੇ ਮੈਂ ਪੁੱਛਿਆ ਸੀਗਾ ਕਿ ਭਾਈ ਤੁਸੀਂ ਇਹਨਾਂ ਦਾ ਨਾਮ ਦੱਸੋ ਜਿਹੜੇ ਇਰਾਕ ਤਰਾਸਦੀ ਦਾ ਸ਼ਿਕਾਰ ਹੋਏ ਆ, ਫਿਰ ਇਹਨਾਂ ਦੇ ਜਿਹੜੇ ਪੱਕੇ ਪਤੇ ਆ, ਪੱਕੇ ਐਡਰੈਸ ਉਹ ਦੱਸੋ, ਔਰ DNA ਰਿਪੋਰਟ ਜਿਹੜੀ ਹੈ ਉਹਦਾ ਸਾਨੂੰ ਬਿਊਰਾ ਦਿਓ ਕਿ ਉਹਦੇ ਵਿੱਚ ਕੀ ਆਇਆ, ਕੀ ਕੁਛ ਹੋਇਆ, ਕਿਸ ਤਰ੍ਹਾਂ ਦੀ ਉਹ ਸੈਂਪਲਿੰਗ ਹੋਈ ਹੈ, ਕਿਸ ਤਰ੍ਹਾਂ ਦਾ ਮਿਲਾਨ ਹੋਇਆ। ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਬਿਊਰਾ ਦਿੱਤਾ ਜਾਵੇ ਜੋ ਕਿ ਕਾਨੂੰਨ ਦੇ ਮੁਤਾਬਕ ਦੇਣਾ ਬਣਦਾ ਹੈ। ਹੁਣ ਅੱਗੋਂ ਜਿਹੜਾ ਜਵਾਬ ਦਿੱਤਾ ਭਾਰਤੀ ਸਰਕਾਰ ਨੇ ਉਹ ਬੜਾ ਸੁਣਨ ਕਰਨ ਵਾਲਾ। ਭਾਰਤੀ ਸਰਕਾਰ ਕਹਿੰਦੀ ਹੈ ਜੇ ਤੁਸੀਂ ਚੇਸ਼ਟਾ ਰੱਖਦੇ ਹੋ ਇਹ ਜਾਣਕਾਰੀਆਂ ਲੈਣ ਦੀ ਤਾਂ ਫਿਰ ਤੁਹਾਨੂੰ ਇਰਾਕ 'ਚ ਜਾਣਾ ਪਊਗਾ। ਤੁਸੀਂ ਉੱਥੇ ਇੰਡੀਅਨ ਅੰਬੈਸੀ ਨੂੰ ਮਿਲੋ, ਉੱਥੇ ਜਾਓ, ਵੀਜ਼ਾ ਲਵਾਓ ਤੇ ਉੱਥੇ ਜਾ ਕੇ ਇੰਡੀਅਨ ਅੰਬੈਸੀ ਦੇ ਪਾਸੋਂ ਇਸ ਤਰ੍ਹਾਂ ਦੀਆਂ ਸਾਰੀਆਂ ਜਾਣਕਾਰੀਆਂ ਤੁਸੀਂ ਇਕੱਤਰ ਕਰ ਸਕਦੇ ਹੋ। ਤੇ ਇਹ ਆਪਣੇ ਆਪ ਦੇ ਵਿੱਚ ਵਾਕਈ ਹੈਰਾਨ ਕਰਨ ਵਾਲਾ ਜਵਾਬ ਆ ਕਿ ਜਿਹੜੀ ਸਰਕਾਰ ਸੰਸਦ ਦੇ ਵਿੱਚ ਖੜ ਕੇ ਕੱਲਾ ਨਾਂ ਲੈਂਦੀ ਆ, ਫਿਰ ਜਾਰੀ ਕਰਦੀ ਹੈ, ਪ੍ਰੈਸ ਨੋਟ ਜਾਰੀ ਕਰਦੀ ਆ। ਇਸ ਤੋਂ ਇਲਾਵਾ ਇੱਥੇ ਜਦੋਂ ਲਾਸ਼ਾਂ ਆਉਂਦੀਆਂ ਬਕਾਇਦਾ ਹਰੇਕ ਦੇ ਘਰ ਐਂਬੂਲੈਂਸ ਤੇ ਭੇਜੀ ਜਾਂਦੀ ਹੈ। ਵੈਸੇ ਲਾਸ਼ ਤੇ ਕੀ ਬਚਿਆ ਕੁਚਿਆ ਢਾਂਚਾ ਹੀ ਸਰੀਰ ਦਾ ਸੀਗਾ। ਤਾਂ ਉਹ ਸਾਰਾ ਕੁਛ ਜਦੋਂ ਸਰਕਾਰ ਦੇ ਕੋਲ ਆ, ਇਹ ਆਪ ਕਹਿੰਦੀ ਆ ਕਿ DNA ਦੀਆਂ ਰਿਪੋਰਟਾਂ ਜਿਹੜੀਆਂ ਉਹ ਅਸੀਂ ਦੇਖੀਆਂ, ਪੜਤਾਲੀਆਂ, ਸਾਰਾ ਕੁਛ ਅਸੀਂ ਉਹਨਾਂ ਦੇ ਸੰਪਰਕ 'ਚ ਰਹਿ ਕੇ ਕੀਤਾ। ਇਹ ਜਾਣਕਾਰੀ ਕਿਉਂ ਨਹੀਂ ਦੇ ਰਹੇ? ਬਹੁਤ ਹੈਰਾਨੀ ਵਾਲੀ ਗੱਲ ਆ। ਜੇ ਤੁਸੀਂ ਇਹ ਕਹਿੰਦੇ ਹੋ ਕਿ ਸਾਰੀ ਜਾਣਕਾਰੀ ਇੰਡੀਅਨ ਅੰਬੈਸੀ ਦੇ ਕੋਲ ਇਰਾਕ ਦੇ ਵਿੱਚ ਆ, ਤੇ ਫਿਰ ਜਿਹੜੀਆਂ ਗੱਲਾਂ ਤੁਸੀਂ ਇੱਥੇ ਕਰੀ ਗਏ ਕਿ ਉਹ ਸਾਰੀਆਂ ਗੱਲਾਂ ਉੱਥੋਂ ਪੁੱਛ ਕੇ ਕਰਦੇ ਸੀਗੇ। ਇਹ ਆਪਣੇ ਆਪ ਦੇ ਵਿੱਚ ਕਈ ਸਵਾਲਾਂ ਨੂੰ, ਕਈ ਸ਼ੰਕਿਆਂ ਨੂੰ ਜਨਮ ਦਿੰਦਾ
ਸੋ ਵਿਵਸਥਾ ਏਦਾਂ ਦੀ ਬਣ ਗਈ ਆ ਕਿ ਹੁਣ ਬੰਦਾ ਗੱਲ ਕਾਹਦੀ ਕਰੇ। ਗੱਲ ਤੇ ਇਹ ਵੀ ਕਰਨੀ ਬਣਦੀ ਆ ਨਾ ਕਿ RTI ਰਾਹੀਂ ਤੁਹਾਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ, ਤੁਹਾਨੂੰ ਦੇਣੀ ਚਾਹੀਦੀ ਸੀ, ਪਰ ਹੁਣ ਤੱਕ ਤੇ ਇਹਨਾਂ ਟੱਬਰਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਨੌਕਰੀ ਐਲਾਨੀ ਸੀ ਸੂਬਾ ਸਰਕਾਰ ਨੇ, ਕਿਸੇ ਨੇ ਅੱਜ ਤੱਕ ਅਮਲ ਨਹੀਂ ਕੀਤਾ। ਕਿੰਨੇ ਦਿਨ ਬੀਤ ਗਏ ਆ, ਹਾਲਾਂਕਿ ਮੁਆਵਜ਼ਾ ਜਿਹੜਾ ਉਹ ਵੀ ਬੜਾ ਲੇਟ ਇਹਨਾਂ ਨੇ ਅਨਾਊਂਸ ਕੀਤਾ, ਬਾਅਦ ਦੇ ਵਿੱਚ ਉਹ ਮਿਲਿਆ ਜਾਂ ਨਹੀਂ ਮਿਲਿਆ ਇਹਦੇ ਬਾਰੇ ਕੋਈ ਪੱਕਾ ਪਤਾ ਨਹੀਂ ਹੈ। ਪਰ ਜਿਹੜੀ ਨੌਕਰੀ ਐਲਾਨੀ ਸੀ ਉਹ ਤਾਂ ਹਾਲੇ ਤੱਕ ਕਿਸੇ ਨੂੰ ਕੋਈ ਥਾਂ ਪਤਾ ਨਹੀਂ ਮਿਲੀ ਹੈ ਜਾਂ ਨਹੀਂ ਮਿਲੀ। ਪਰ ਦੂਸਰੇ ਪਾਸੇ ਚਰਚਾ ਹੁਣ ਫੇਰ ਸ਼ੁਰੂ ਕੀ, ਯਾਨੀ ਕੁੱਲ ਮਿਲਾ ਕੇ ਜਿਹੜੀ ਸਾਡੀ ਵਿਵਸਥਾ ਆ ਨਾ, ਵਿਵਸਥਾ ਹੀ ਡਗਮਗਾਈ ਹੋਈ ਆ, ਲਗਭਗ ਚਰਮਰਾਈ ਹੋਈ ਆ। ਕਿਉਂਕਿ ਜੇ ਵਿਵਸਥਾ ਠੀਕ ਹੋਵੇ ਤੇ ਆ ਜਿਹੜੀ ਜਾਣਕਾਰੀ ਜੇ RTI ਦੇ ਮੁਤਾਬਕ ਤੁਹਾਨੂੰ ਦੇਣੀ ਚਾਹੀਦੀ ਹੈ ਤੇ ਫਿਰ ਤੁਸੀਂ ਕਿਉਂ ਨਹੀਂ ਦੇ ਰਹੇ? ਤੁਹਾਨੂੰ ਦੇ ਕੇ ਜਾਣਕਾਰੀਆਂ ਪਾਸੇ ਹੋਣਾ ਚਾਹੀਦਾ ਕਿ ਹਾਂ ਭਾਈ ਠੀਕ ਆ, ਬੰਦੇ ਸੀਗੇ, ਉਹਨਾਂ ਦਾ ਪਤਾ। ਤੇ ਕੋਈ ਕੀ ਕਰ ਲੂਗਾ ਇਹਦੇ ਵਿੱਚ? ਇਹ ਤੇ ਹੈ ਨੀ ਗਾ ਕਿ ਉਹਨਾਂ ਟੱਬਰਾਂ ਨੂੰ ਜਾ ਕੇ, ਉਹਨਾਂ ਪੀੜਤ ਪਰਿਵਾਰਾਂ ਨੂੰ ਜਾ ਕੇ ਕੋਈ ਸਰਕਾਰ ਦੇ ਖਿਲਾਫ ਭੜਕਾ ਦੂਗਾ, ਕੋਈ ਮੋਰਚੇ ਲਵਾ ਦੂਗਾ। ਕੋਈ ਕੌਨਫੀਡੈਂਸ਼ੀਅਲ ਤੇ ਹੈ ਨੀ ਗਾ। ਜਦੋਂ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਤੁਸੀਂ ਜਾਣਕਾਰੀ ਦੇ ਦਿਓ, ਤੁਸੀਂ ਕਿਉਂ ਨਹੀਂ ਦੇ ਰਹੇ? ਬੜੀ ਵਿਚਿੱਤਰ ਜੀ ਗੱਲ ਆ। ਖੈਰ, ਉਹ ਵਿਲ ਡੋਰਾਂਟ ਨੇ ਇੱਕ ਵਾਰੀ ਕਿਹਾ ਸੀਗਾ ਕਿ ਸੱਭਿਅਤਾ ਚੰਗੀ ਵਿਵਸਥਾ ਨਾਲ ਜੰਮਦੀ ਹੈ, ਸੁਤੰਤਰਤਾ ਦੇ ਨਾਲ ਵੱਡੀ ਹੁੰਦੀ ਹੈ ਤੇ ਫਿਰ ਦੁਰਵਿਵਸਥਾ ਦੇ ਨਾਲ ਮਰ ਜਾਂਦੀ ਹੈ ਜੀ। ਸੋ ਇਹ ਇਸ ਸਮੇਂ ਜਿਹੜਾ ਮਾਹੌਲ ਬਣਿਆ ਪਿਆ ਉਹ ਦੁਰਵਿਵਸਥਾ ਵਾਲਾ। ਤੇ ਫਿਰ ਵਿਲ ਡੋਰਾਂਟ ਨੇ ਜਿਹੜੀ ਦੂਜੀ ਅੱਗੇ ਗੱਲ ਕਹੀ ਸੀ ਕਿ ਇਹ ਸੱਭਿਅਤਾ ਜਿਹੜੀ ਦੁਰਵਿਵਸਥਾ ਦੇ ਨਾਲ ਮਰ ਜਾਂਦੀ ਹੈ। ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਾਵੇ, ਵਿਵਸਥਾ ਠੀਕ ਕੀਤੀ ਜਾਵੇ, ਜਵਾਬਦੇਹ ਹੋਣਾ ਚਾਹੀਦਾ। ਸਰਕਾਰ ਨੂੰ ਵੱਧ ਤੋਂ ਵੱਧ ਜਵਾਬ ਦੇਣਾ ਚਾਹੀਦਾ। ਇਸ ਮਾਮਲੇ 'ਚ ਪਹਿਲਾਂ ਹੀ ਫਰੇਬ ਸ਼ਲਕਪਟ ਬਹੁਤ ਹੋ ਚੁੱਕਾ। ਘੱਟੋ ਘੱਟ ਹੁਣ ਜਿਹੜੀਆਂ ਆਹ ਚੀਜ਼ਾਂ ਸਾਫ਼ ਹੋ ਸਕਦੀਆਂ, ਇਹਨਾਂ ਨੂੰ ਕੀਤਿਆਂ ਜਾਣਾ ਚਾਹੀਦਾ ਜੀ। ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਵੀ ਔਰਤ ਦੇ ਨਾਲ ਕੁੱਟਮਾਰ ਕਰਨ ਵਾਲਾ ਡਾਕਟਰ ਸਸਪੈਂਡ। ਦੇਖੋ, ਉਹਨੂੰ ਸਸਪੈਂਡ ਹੀ ਕਰ ਦੇਣਾ ਚਾਹੀਦਾ ਸੀ। ਹੋਰ ਇਹਦੇ ਤੋਂ ਜਵਾਬ ਥੋੜੀ ਮਰਵਾਉਣਾ। ਜਿਸ ਤਰ੍ਹਾਂ ਦਾ ਇਹ ਪੈਂਦਾ ਸੀ ਉਲਰ ਕੇ ਉਸ ਬੀਬੀ ਨੂੰ ਵੀਡੀਓ ਦੇ ਵਿੱਚ ਸਾਰਿਆਂ ਵੇਖਿਆ ਹੋਣਾ, ਉਤੋਂ ਤੇ ਇਹ ਲੱਗਦਾ ਕਿ ਇਹ ਬੰਦਾ ਤੇ ਜਾਂ ਤੇ ਬਾਕਸਿੰਗ ਦੇ ਰਿੰਗ 'ਚ ਉਤਾਰ ਦੇਣਾ ਚਾਹੀਦਾ, ਆਪੇ ਉੱਥੇ ਭਿੜੀ ਜਾਵੇ, ਤੇ ਜਾਂ ਫਿਰ ਕਿਸੇ ਉਸ ਜਗ੍ਹਾ ਤੇ ਭੇਜਿਆ ਜਾਣਾ ਚਾਹੀਦਾ ਜਿੱਥੇ ਇਹਦਾ ਕੋਈ ਦਿਮਾਗ ਮਾੜਾ ਮੋਟਾ ਠੰਡਾ ਹੋ ਜਾਵੇ, ਕਿਸੇ ਐਸੇ ਹਸਪਤਾਲ 'ਚ ਜਾਂ ਐਸੇ ਕਿਸੇ ਇਲਾਜ ਕੇਂਦਰ 'ਚ ਜਿੱਥੇ ਇਹਦਾ ਕੋਈ ਜ਼ਹਿਨੀ ਇਲਾਜ ਹੋਵੇ। ਹੁਣ ਇਸ ਡਾਕਟਰ ਨੂੰ ਇਹਨਾਂ ਨੇ ਮੁਅੱਤਲ ਕਰ ਦਿੱਤਾ, ਨੌਕਰੀ ਤੋਂ ਕੱਢ ਦਿੱਤਾ, ਔਰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਵੀਡੀਓ ਵਾਇਰਲ ਹੋ ਗਈ। ਦੂਜੀ ਚੀਜ਼ ਇਹ ਆ ਕਿ ਜਿਹੜੇ ਉੱਥੇ 2 ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਘਰ ਨੂੰ ਤੋਰ ਦਿੱਤਾ ਗਿਆ ਕਿ ਤੁਸੀਂ ਵੀ ਜਾਓ। ਇੱਕ ਹੌਲਦਾਰ ਸਲਵਿੰਦਰ ਸਿੰਘ ਸੀ, ਇੱਕ ਹੋਮਗਾਰਡ ਦਾ ਕੋਈ ਜਵਾਨ ਰੋਸ਼ਨ ਲਾਲ ਸੀਗਾ। ਸੋ ਰੋਸ਼ਨ ਲਾਲ ਹੋਰਾਂ ਦੀ ਅੱਖਾਂ ਦੀ ਰੋਸ਼ਨੀ ਕੰਮ ਨਹੀਂ ਕੀਤੀ, ਉਹਨਾਂ ਨੇ ਅੱਗੇ ਹੋ ਕੇ ਇਹ ਸਾਰਾ ਕੁਛ ਵੇਖਿਆ ਨਹੀਂ। ਜੇ ਵੇਖਿਆ ਤੇ ਫਿਰ ਮੁੜ ਕੇ ਆਪ ਹੀ ਅੱਖਾਂ ਮੀਟੀ ਰੱਖੀਆਂ, ਕੱਖ ਨਹੀਂ ਕੀਤਾ। ਉਹਨਾਂ ਨੂੰ ਵੀ ਹੁਣ ਐਕਸ਼ਨ ਦੇ ਦਾਇਰੇ 'ਚ ਲਿਆ ਗਿਆ, ਕਾਰਵਾਈ ਦੇ ਦਾਇਰੇ 'ਚ ਲਿਆ ਗਿਆ। ਦੋਵਾਂ ਨੂੰ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਹੁਣ ਤੱਕ ਉਸ ਡਾਕਟਰ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਉਹ ਭੱਜਾ ਫਿਰਦਾ, ਹੋ ਸਕਦਾ ਆਉਣ ਵਾਲੇ ਦਿਨਾਂ 'ਚ ਐਂਟੀਸਿਪੇਟਰੀ ਬੇਲ ਲੈ ਜਾਵੇ, ਉਹਦੀ ਗ੍ਰਿਫਤਾਰ ਛੇਤੀ ਹੋ ਜਾਣੀ ਚਾਹੀਦੀ ਸੀਗੀ। ਪਰ ਉਹ ਸਾਰਾ ਕੁਛ ਕਰਕੇ ਕਈ ਘੰਟੇ ਤੱਕ ਦੱਸਦੇ ਆ ਕਿ ਉੱਥੇ ਹੀ ਰਿਹਾ, ਪਰ ਉਹਦੀ ਗ੍ਰਿਫਤਾਰੀ ਛੇਤੀ ਕੀਤੀ ਨਹੀਂ ਗਈ ਜਾਂ ਯਤਨ ਨਹੀਂ ਹੋਏ। ਪਰ ਹੁਣ ਉਹਦੀ ਗ੍ਰਿਫਤਾਰੀ ਛੇਤੀ ਹੋ ਜੂਗੀ, ਇਹਦਾ ਇਮਕਾਨ ਘੱਟ ਹੀ ਆ ਕਿਉਂਕਿ ਉਹ ਭੱਜਿਆ ਫਿਰਦਾ, ਕੋਈ ਨਾ ਕੋਈ ਓੜ ਪੋੜ ਜ਼ਰੂਰ ਕਰੂਗਾ। ਪਰ ਮੇਰੇ ਖਿਆਲ ਦੇ ਨਾਲ ਜਿਹੜਾ ਐਕਸ਼ਨ ਹੋਇਆ ਉਹਦੇ ਖਿਲਾਫ ਠੀਕ ਹੈ, ਬਣਦਾ ਵੀ ਆ। ਪਰ ਜਿਹੜੀ ਉਹ ਬੀਬੀ ਆ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਚਰਚੇ ਨਿਕਲਦੇ ਪਏ ਆ। ਹੁਣ ਇੱਕ ਨਵੀਂ ਗੱਲ ਨਿਕਲੀ ਆ ਕਿ ਉਹ ਬੀਬੀ ਉੱਥੇ ਸਫਾਈ ਕਰਮਚਾਰੀ ਵਜੋਂ ਕੰਮ ਕਰਦੀ ਸੀ ਤੇ ਆਪਣੀ ਤਨਖਾਹ ਵਧਾਉਣ ਦੀ ਮੰਗ ਕਰਦੀ ਸੀਗੀ, ਪੈਸੇ ਵੱਧ ਦੇਣ ਦੀ ਮੰਗ ਕਰਦੀ ਸੀ, ਔਰ ਕੁਛ ਉਹਨੂੰ ਸਰੀਰਕ ਸਮੱਸਿਆ ਵੀ ਸੀਗੀ, ਕੁਛ ਦੰਦਾਂ ਦੇ ਪੇਨ ਵਗੈਰਾ ਸੀਗੀ। ਤਾਂ ਉਹਦੇ ਲਈ ਉਹ ਦਵਾਈ ਲਿਖਾਉਣ ਦਾ ਯਤਨ ਕਰਦੀ ਪਈ ਸੀ ਡਾਕਟਰ ਕੋਲੋਂ, ਤੇ ਡਾਕਟਰ ਨੂੰ ਫਿਰ ਗੁੱਸਾ ਆ ਗਿਆ, ਦੱਸਦੇ ਆ। ਤੇ ਇਹ ਮਾਜਰਾ ਇਹੋ ਆ। ਕੁਛ ਲੋਕ ਕਹਿੰਦੇ ਆ ਕਿ ਵਿੱਚੋਂ ਹੋਰ ਵੀ ਕੋਈ ਗੱਲ ਆ। ਗੱਲ ਜਿਹੜੀ ਮਰਜ਼ੀ ਹੋਵੇ, ਜਦੋਂ ਤੁਸੀਂ ਇਹੋ ਜਿਹੇ ਅਫਸਰ ਦੇ ਅਹੁਦੇ ਤੇ ਬੈਠੇ ਹੋ ਜਿਹਦੇ ਕੋਲ ਹਰੇਕ ਪ੍ਰਕਾਰ ਦੀ ਤਾਕਤ ਤੇ ਹਰੇਕ ਪ੍ਰਕਾਰ ਦਾ ਅਧਿਕਾਰ ਆ, ਜੇ ਉਹ ਬੀਬੀ ਕੁਛ ਗਲਤ ਕਰਦੀ ਪਈ ਸੀ, ਇਹਦੇ ਕੰਮ ਦੇ ਵਿੱਚ ਵਿਘਨ ਪਾਉਂਦੀ ਪਈ ਸੀਗੀ, ਇਸ ਜਗ੍ਹਾ ਤੇ ਕੁਛ ਇਹੋ ਜਿਹਾ ਬਖੇੜਾ ਕਰਦੀ ਪਈ ਸੀ ਜੋ ਨਿਯਮਾਂ ਕਾਇਦਿਆਂ ਦੇ ਉਲਟ ਸੀ, ਤੇ ਉਹ ਪੁਲਿਸ ਮੁਲਾਜ਼ਮਾਂ ਨੂੰ ਸੱਦ ਕੇ ਉਸ ਬੀਬੀ ਤੇ ਕਾਰਵਾਈ ਕਰ ਸਕਦਾ ਸੀ। ਜੇ ਉਹ ਸਫਾਈ ਕਰਮਚਾਰੀ ਸੀਗੀ ਤੇ ਉਹਦੇ ਖਿਲਾਫ ਲਿਖਤੀ ਕਾਰਵਾਈ ਕੀਤੀ ਜਾ ਸਕਦੀ ਸੀ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ
ਕਰਨ ਦੀ ਥਾਂ ਤੇ ਉਹਨੇ ਜੋ ਹੋਰ ਕੁਛ ਕੀਤਾ ਉਹ ਬਹੁਤ ਮਾੜਾ ਕੀਤਾ। ਸੋ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀਗੀ। ਪਰ ਸਾਡੇ ਉਹ ਬਹੁਤ ਵਧੀਆ ਹੁੰਦੇ ਸੀਗੇ ਰਾਸ਼ਟਰਪਤੀ APJ ਅਬਦੁਲ ਕਲਾਮ। ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਕਿ ਭਾਰਤ ਦੇ ਵਿੱਚ ਬਸ ਮੌਤ, ਬਿਮਾਰੀ, ਅੱਤਵਾਦ ਤੇ ਅਪਰਾਧ ਬਾਰੇ ਹੀ ਸੁਣਨ ਨੂੰ ਮਿਲਦਾ, ਪੜ੍ਹਨ ਨੂੰ ਮਿਲਦਾ। ਤੇ ਸਹੀ ਗੱਲ ਹੈ ਉਹਨਾਂ ਦੀ। ਤੇ ਜੇ ਇਹ ਸਾਰੀਆਂ ਚੀਜ਼ਾਂ ਕਈ ਵਾਰ ਅਖਬਾਰਾਂ 'ਚ ਨਾ ਆਉਣ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਦੀ ਇੱਕੋ ਵਾਰੀ ਭਰਪਾਈ ਇਹੋ ਜਿਹੇ ਲੋਕ ਕਰ ਦਿੰਦੇ। ਪਰ ਉਹ ਲੋਕ ਜਿਹੜੇ ਸਰਕਾਰੀ ਅਹੁਦਿਆਂ ਤੇ ਵੀ ਬੈਠੇ ਹੁੰਦੇ। ਇਹ ਡਾਕਟਰ ਹੈ ਜਿਹੜਾ, ਇਹ ਡਾਕਟਰ ਇੱਥੋਂ ਤੱਕ ਕਿਵੇਂ ਪਹੁੰਚ ਗਿਆ, ਕਮਾਲ ਦੀ ਗੱਲ ਆ। ਕਿਉਂਕਿ ਦੇਖੋ ਇੱਕ ਪਬਲਿਕ ਸਰਵੈਂਟ ਇਸ ਤਰ੍ਹਾਂ ਦਾ ਬਿਹੇਵ ਕਰੇ, ਇਸ ਤਰ੍ਹਾਂ ਦਾ ਵਿਹਾਰ ਕਰੇ ਆਪਣੇ ਨਾਲ ਦਿਆਂ ਦੇ ਖਿਲਾਫ, ਮੈਂ ਕਹਿੰਦਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ, ਬਹੁਤ ਸ਼ਰਮਨਾਕ ਗੱਲ ਹੈ। ਸਾਡੇ ਇੱਥੇ ਤੇ ਉਤਰਾ ਹੀ ਲੋਕ ਇਹਨਾਂ ਦੇ ਵੱਸ ਪੈਣ ਤੋਂ ਡਰਦੇ ਆ। ਜੇ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਆ ਗਈਆਂ ਤੇ ਲੋਕੀ ਕਹਿਣਗੇ ਕਿ ਛੱਡੋ ਖੜਾ, 400 ਵੱਧ ਖਰਚ ਲਵਾਂਗੇ। ਇਹਨਾਂ ਦੀਆਂ ਗਾਲਾਂ, ਇਹਨਾਂ ਦੀਆਂ ਕੋਟਾਂ, ਇਹਨਾਂ ਦੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ, ਇਸ ਤਰ੍ਹਾਂ ਦੀਆਂ ਕਰਤੂਤਾਂ ਜਰਨਲ ਉਹ ਕੋੜਾ ਕੁੱਟ ਭਰਿਆ ਠੀਕ ਰਹੂਗਾ। ਜੀ ਜੀ, ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਵੀ ਪੁਲਿਸ ਮੁਕਾਬਲੇ 'ਚ ਮਾਰੇ ਗਏ ਅਕਾਲੀ ਲੀਡਰ ਦੀ ਵਿਧਵਾ ਨੂੰ 20 ਲੱਖ ਮੁਆਵਜ਼ਾ ਦੇਣ ਦਾ ਹੁਕਮ। ਦੇਖੋ ਪਹਿਲੀ ਗੱਲ ਤੇ ਇਹ ਆ ਕਿ ਇਹ ਜਿਹੜਾ ਮਾਰਿਆ ਗਿਆ ਸੀਗਾ ਮੁਖਜੀਤ ਸਿੰਘ ਮੁਖਾ, ਮੈਂ ਹੈਰਾਨ ਆ ਕਿ ਹਾਲੇ ਵੀ ਇਸ ਚੀਜ਼ ਨੂੰ ਮੁਕਾਬਲਾ ਕਿਹਾ ਜਾ ਰਿਹਾ, ਮੁਕਾਬਲਾ ਕਿਹਾ ਜਾ ਰਿਹਾ, ਜਦਕਿ ਮੁਕਾਬਲਾ ਤੇ ਰਿਹਾ ਹੀ ਨਹੀਂ। ਉਹ ਤੇ ਇੱਕ ਤਰ੍ਹਾਂ ਨਾਲ ਕਹੀਏ ਕਿ ਵਨ ਸਾਈਡਡ ਸ਼ੂਟ ਆਊਟ ਸੀਗਾ, ਇੱਕ ਪਾਸੜ ਸ਼ੂਟ ਆਊਟ ਸੀਗਾ ਜਿਹਦੇ ਵਿੱਚ ਇਹ 38 ਸਾਲ ਦਾ ਮੁਖਤਿਆਰ ਸਿੰਘ ਮੁਖਾ ਮਾਰ ਦਿੱਤਾ ਗਿਆ ਸੀ। ਬਾਅਦ ਚ ਪੁਲਿਸ ਨੇ ਕਹਾਣੀ ਘੜੀ ਸੀਗੀ ਕਿ ਦੇਖੋ ਜੀ ਸਾਨੂੰ ਇਨਪੁਟ ਮਿਲੀ ਸੀਗੀ ਕਿ ਜੱਗੂ ਭਗਵਾਨਪੁਰੀਆ ਜਾਣ ਡਿਆ, ਅਸੀਂ ਬਸ ਉਹਦੇ ਭੁਲੇਖੇ 'ਚ ਠੋਕ ਦਿੱਤਾ। ਫਿਰ ਇਹ ਦਾਅਵਾ ਕੀਤਾ ਗਿਆ ਕਿ ਇਹਨੇ ਗੋਲੀ ਚਲਾਈ ਸੀ, ਜਦਕਿ ਗੋਲੀ ਤੇ ਚੱਲੀ ਨਹੀਂ ਸੀ। ਉਹਦੀ ਕਾਰ ਦਾ ਸ਼ੀਸ਼ਾ ਟੁੱਟਿਆ ਨਹੀਂ ਸੀਗਾ, ਬੰਦ ਸ਼ੀਸ਼ਿਆਂ ਦੇ ਵਿੱਚ ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀਗੀਆਂ। ਉਹਦਾ ਪਿਸਤੌਲ ਜਿਹੜਾ ਸੀਗਾ ਉਹ ਬਿਲਕੁਲ ਵੀ ਨਹੀਂ ਚੱਲਿਆ। ਤੇ ਇਹ ਕਹਿੰਦੇ ਸੀਗੇ ਜੀ ਕਿ ਉਹਨੇ ਗੋਲੀ ਚਲਾਈ ਪਹਿਲਾਂ, ਫਿਰ ਅੱਗੋਂ ਅਸੀਂ ਮੋੜਵੀਂ ਫਾਇਰਿੰਗ ਕੀਤੀ, ਉਹ ਮਾਰਿਆ ਗਿਆ। ਯਾਨੀ ਤਰ੍ਹਾਂ ਤਰ੍ਹਾਂ ਦੀਆਂ ਪੁਲਿਸ ਦੀਆਂ ਕਹਾਣੀਆਂ ਸੀਗੀਆਂ। ਕਿਸੇ ਨੇ ਯਕੀਨ ਨਹੀਂ ਕੀਤਾ। ਫਿਰ ਇੱਕ SIT ਬਣੀ, ਉਹਨਾਂ ਦੀ ਰਿਪੋਰਟ ਦੇ ਵਿੱਚ ਸਾਫ਼ ਹੋ ਗਿਆ। ਹਾਈ ਕੋਰਟ ਨੇ ਇਸ ਮਾਮਲੇ ਨੂੰ ਬਹੁਤ ਨੇੜਿਓਂ ਵੇਖਿਆ, ਆਪਣੀ ਨਿਗਰਾਨੀ ਦੇ ਵਿੱਚ ਸਾਰੀ ਜਾਂਚ ਪੜਤਾਲ ਕਰਵਾਈ। ਸਿੱਧਾ ਇਹ ਨਿਕਲਿਆ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਬੰਦੇ ਨੂੰ ਕਤਲ ਕੀਤਾ ਸੀਗਾ। ਕੇਸ ਵੀ ਚੱਲਿਆ। ਹਾਲਾਂਕਿ ਕਮਾਲ ਦੀ ਗੱਲ ਤੇ ਇਹ ਹੈ ਕਿ ਮੁਖਤਿਆਰ ਸਿੰਘ ਮੁਖਾ ਸੀਗਾ ਜਿਹੜਾ, ਉਹ ਅਕਾਲੀਆਂ ਦਾ ਹੀ ਇੱਕ ਕਾਰਕੁਨ ਸੀਗਾ, ਇਹਨਾਂ ਦੇ ਇੱਕ ਵਰਕਰ ਸੀਗਾ। ਤੇ ਤੁਸੀਂ ਤਰਾਸਦੀ ਵੇਖੋ, ਸੁਖਬੀਰ ਸਿੰਘ ਬਾਦਲ ਉੱਥੇ ਸੱਥਰ ਤੇ ਬਹਿ ਕੇ ਵਾਅਦਾ ਕਰਕੇ ਆਉਂਦਾ ਟੱਬਰ ਦੇ ਨਾਲ ਕਿ ਮੈਂ ਇਹਨਾਂ ਸਾਰਿਆਂ ਨੂੰ ਘਰ ਨੂੰ ਤੋੜ ਦੇਣਾ, ਬਸ ਇੱਥੋਂ ਮਾੜਾ ਜਿਹਾ ਮੈਨੂੰ ਪਾਣੀ ਧਾਣੀ ਪੀ ਕੇ ਬਾਹਰ ਨਿਕਲ ਲੈਂਦੇ। ਤੇ ਕੀਤਾ ਕਿ ਸਾਰਿਆਂ ਨੂੰ ਬਦਲ ਕੇ ਤੇ ਦੂਸਰੇ ਜ਼ਿਲ੍ਹੇ 'ਚ ਕਰ ਦਿੱਤਾ ਪੁਲਿਸ ਵਾਲਿਆਂ ਨੂੰ ਕਿ ਜਾਓ ਤੁਸੀਂ 4 ਦਿਨ ਉੱਥੇ ਉੱਧਰ ਲਾ ਆਇਓ, ਘੁੰਮ ਫਿਰ ਆਇਓ। ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਕਿ ਜਾਂ 4 ਦਿਨ ਨਾਨਕੇ ਲਾ, ਤਾਂ ਉਹਨਾਂ ਨੂੰ ਕਹਿਤਾ ਕਿ 4 ਦਿਨ ਦੂਜੇ ਪਾਸੇ ਲਾ ਆਇਓ। ਫਿਰ ਹੋਰ ਵੇਖੋ ਕਿ 5 ਲੱਖ ਮੁਆਵਜ਼ੇ ਦਾ ਇੱਕ ਚੈੱਕ ਦਿੱਤਾ ਗਿਆ ਸੀ ਪੀੜਤ ਪਰਿਵਾਰ ਨੂੰ, ਜਿਹੜਾ ਕਿ ਕੈਸ਼ ਹੀ ਨਹੀਂ ਹੋਇਆ। ਕਿਉਂ ਨਹੀਂ ਹੋਇਆ, ਸਮਝ ਤੋਂ ਪਰੇ ਦੀ ਗੱਲ ਹੈ। ਫਿਰ ਉਹ ਪਰਿਵਾਰ ਗਿਆ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਸਰਕਾਰ ਨੇ ਕਿਹਾ ਸੀਗਾ ਕਿ 25 ਲੱਖ ਤੁਹਾਨੂੰ ਮੁਆਵਜ਼ਾ ਦੇਵਾਂਗੇ, ਇੱਕ ਜੀ ਨੂੰ ਤੁਹਾਨੂੰ ਨੌਕਰੀ ਦੇਵਾਂਗੇ, ਸਾਨੂੰ ਤੇ ਕੁਛ ਨਹੀਂ ਮਿਲਿਆ। ਹੁਣ ਫਿਰ ਹਾਈ ਕੋਰਟ ਨੇ ਦੁਬਾਰਾ ਹੁਕਮ ਕੀਤੇ ਆ ਕਿ ਇਹਨਾਂ ਨੂੰ ਮੁਆਵਜ਼ਾ 3 ਮਹੀਨਿਆਂ ਦੇ ਅੰਦਰ ਦਿਓ, ਵਿਆਜ ਸਮੇਤ ਦਿਓ। ਔਰ ਦੂਸਰੀ ਜਿਹੜੀ ਨੌਕਰੀ ਵਾਲੀ ਗੱਲ ਹੈ, ਉਹ ਇਹਨਾਂ ਨੇ ਡਿਪਟੀ ਕਮਿਸ਼ਨਰ ਨੇ ਆਖਿਆ ਸੀਗਾ ਕਿ ਅਸੀਂ ਜਲਦੀ ਉਸ ਬਾਬਤ ਵੀ ਸੋਚਾਂਗੇ। ਪਰ ਬਹਰਹਾਲ ਹਾਈ ਕੋਰਟ ਨੇ ਇਹ ਜ਼ਰੂਰ ਹੁਕਮ ਕੀਤੇ ਆ ਕਿ ਇਹਨਾਂ ਨੂੰ ਤੁਰੰਤ ਇੰਨੇ ਚਿਰ ਦੇ ਵਿੱਚ ਟਾਈਮ ਬਾਉਂਡ ਕਰ ਦਿੱਤਾ ਕਿ ਮੁਆਵਜ਼ਾ ਹਰ ਹਾਲਤ ਦੇ ਵਿੱਚ ਦਿਓ। ਪਰ ਵੇਖਣ ਵਾਲੀ ਗੱਲ ਤੇ ਇਹੋ ਹੀ ਹੈ ਨਾ ਕਿ ਇਹਨਾਂ ਲੋਕਾਂ ਨੂੰ ਸਜ਼ਾ ਵੀ ਦੇਣੀ ਚਾਹੀਦੀ ਹੈ, ਜਿਹੜੀ ਕਿ ਹਾਲੇ ਤੱਕ ਮਿਲੀ ਨਹੀਂ। ਇਹ ਤੇ ਤੈਅ ਹੋ ਗਿਆ ਕਿ ਇਹ ਕਤਲ ਸੀਗਾ, ਨਾ ਕਿ ਐਨਕਾਊਂਟਰ। ਦੂਜੀ ਚੀਜ਼ ਇਹ ਆ ਕਿ ਹੁਣ ਮੁਆਵਜ਼ਾ ਲੈਣ ਲਈ ਵੀ ਵੇਖੋ ਇੱਕ ਪੀੜਤ ਪਰਿਵਾਰ ਨੂੰ ਵੱਖਰੇ ਤੌਰ ਤੇ ਲੜਾਈ ਲੜਨੀ ਪੈ ਰਹੀ ਹੈ ਹਾਈ ਕੋਰਟ ਤੱਕ, ਜਾਂ ਆਪਣੇ ਲਈ ਇਨਸਾਫ ਲੈਣ ਵਾਸਤੇ ਆਪਣਾ ਘਰ, ਆਪਣਾ ਝੁੱਗਾ ਫਿਰ ਦਾਅ ਤੇ ਲਾਉਣਾ ਪੈਂਦਾ। ਇਹੀ ਇਸ ਸਿਸਟਮ ਦੀ ਸਭ ਤੋਂ ਖੂਨੀ ਤਸਵੀਰ ਆ, ਸਭ ਤੋਂ ਭਿਆਨਕ ਤਸਵੀਰ ਆ ਕਿ ਇੱਕ ਤੇ ਬੰਦਾ ਉੱਜੜ ਜਾਂਦਾ, ਦੂਸਰਾ ਉਸ ਉੱਜੜਨ ਦਾ ਨਿਆਂ ਹਾਸਲ ਕਰਨ ਲਈ ਉਹਨੂੰ ਪਤਾ ਨਹੀਂ ਕਿੰਨੀ ਦਫਾ ਉੱਜੜਨਾ ਪੈਂਦਾ। ਇੱਕ ਤੇ ਉਹਨਾਂ ਦਾ ਜੀ ਚਲੇ ਜਾਂਦਾ ਹੈ, ਔਰ ਦੂਸਰਾ ਉਸ ਜੀ ਚਲੇ ਜਾਣ ਦਾ ਜਿਹੜਾ ਨਿਆਂ ਲੈਣਾ ਹੁੰਦਾ ਹੈ, ਤਾਂ ਉਹਦੀ ਨਿਆਂ
ਪ੍ਰਣਾਲੀ ਚੋਂ ਗੁਜ਼ਰਦਿਆਂ ਉਸ ਨਿਆਂ ਲਈ ਲੜਦਿਆਂ ਪਤਾ ਨਹੀਂ ਕਿੰਨੀ ਵਾਰੀ ਖੁਦ ਨੂੰ ਚਲਾਣਾ ਕਰਨਾ ਪੈਂਦਾ। ਇਹੀ ਸਿਸਟਮ ਦੀ ਸਭ ਤੋਂ ਵੱਡੀ ਖਾਮੀ ਆ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ ਵੀ ਮਨ ਭਾਉਂਦਾ ਸਟੇਸ਼ਨ ਪਾਉਣ ਲਈ ਅਧਿਆਪਕਾਂ ਨੂੰ ਨਵੇਕਲੀ ਆਫਰ ਆ। ਦੇਖੋ, ਇਹ ਜਿਹੜੀ ਇਹਨਾਂ ਨੇ ਤਬਾਦਲਾ ਨੀਤੀ ਲਿਆਂਦੀ ਆ, ਉਹਦੇ 'ਚ ਕੁਛ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਏ ਆ ਜਿਹੜੀਆਂ ਬੜੀਆਂ ਦਿਲਚਸਪ ਆ। ਜਿੱਦਾਂ ਇਹਨਾਂ ਨੇ ਹੁਣ ਇੱਕ ਜਿਵੇਂ ਆਪਾਂ ਕਹਿ ਲਈਏ ਕਿ ਰੇਟਿੰਗ ਸਿਸਟਮ ਬਣਾ ਦਿੱਤਾ। ਰੇਟਿੰਗ ਸਿਸਟਮ ਤੋਂ ਭਾਵ ਇਹ ਆ ਕਿ ਪੁਆਇੰਟ ਰੱਖ ਦਿੱਤੇ ਆ, ਤਾਂ ਜਿਹਦੀ ਜ਼ਿਆਦਾ ਰੇਟਿੰਗ ਹੋਊਗੀ, ਯਾਨੀ ਜਿਹੜਾ ਜ਼ਿਆਦਾ ਪੁਆਇੰਟ ਹਾਸਲ ਕਰੂਗਾ ਉਹ ਆਪਣਾ ਮਨ ਭਾਉਂਦਾ ਸਟੇਸ਼ਨ ਹੈ ਜਿਹੜਾ ਪਾ ਸਕਦਾ। ਉਦਾਹਰਨ ਦੇ ਤੌਰ ਤੇ ਇਹਨਾਂ ਨੇ 200 ਅੰਕ ਨਿਰਧਾਰਿਤ ਕੀਤੇ ਆ ਤਬਾਦਲੇ ਵਾਸਤੇ, ਤਾਂ ਉਹ 200 ਅੰਕ ਜਿਹੜੇ ਆ ਉਹ ਇਹਨਾਂ ਨੂੰ ਲੈਣੇ ਪੈਣਗੇ ਅਧਿਆਪਕਾਂ ਨੂੰ, ਔਰ ਜਿਹੜਾ ਵੱਧ ਲੈ ਜਾਊਗਾ ਉਹ ਮਨ ਭਾਉਂਦਾ ਸਟੇਸ਼ਨ ਲੈ ਲੂਗਾ। ਹੁਣ ਇਹਦਾ ਇੱਕ ਫਾਰਮੂਲਾ ਇਹ ਵੀ ਆ ਕਿ ਜੇ ਕਿਸੇ ਅਧਿਆਪਕ ਦਾ ਕੋਈ ਬੱਚਾ ਉਹਦੇ ਹੀ ਸਰਕਾਰੀ ਸਕੂਲ 'ਚ ਪੜ੍ਹਦਾ ਤਾਂ ਉਹਨੂੰ 7.5 ਪੁਆਇੰਟ ਮਿਲਣਗੇ। ਜੇ ਜੋੜਾ ਪੜ੍ਹਦਾ ਯਾਨੀ ਉਹਦੇ ਬੱਚਿਆਂ ਦਾ, ਉਹਨੂੰ 15 ਪੁਆਇੰਟ ਮਿਲਣਗੇ ਐਕਸਟਰਾ। ਇਹ ਇੱਕ ਸ਼ਾਨਦਾਰ ਆਫਰ ਆ ਕਿ ਦੋਏ ਬੱਚੇ ਤੁਸੀਂ ਜੇ ਪੜ੍ਹਾਓਗੇ ਤਾਂ ਤੁਹਾਨੂੰ 15 ਪੁਆਇੰਟ ਜਿਹੜੇ ਆ ਉਹ ਦਿੱਤੇ ਜਾਣਗੇ। ਇਹ ਤੋਂ ਇਲਾਵਾ ਵੀ ਕੁਛ ਇਹਨਾਂ ਦੇ ਇਸ ਤਰ੍ਹਾਂ ਦੇ ਹੈਗੇ ਨੇ ਮਾਪਦੰਡ, ਜਿੱਦਾਂ ਜੇ ਮੰਨ ਲਓ ਬੋਰਡ ਦਾ ਨਤੀਜਾ 75% ਆਇਆ ਤੇ ਜਿਹੜਾ ਅਧਿਆਪਕ 80% ਨਤੀਜਾ ਦੇਊਗਾ ਉਹਨੂੰ 10 ਪੁਆਇੰਟ, ਜੇ ਕੋਈ 85% ਦੇਊਗਾ ਉਹਨੂੰ 16 ਅੰਕ। ਫਿਰ ਇਸ ਤੋਂ ਇਲਾਵਾ ਜੇ ਕੋਈ 90% ਦਿੰਦਾ ਤਾਂ ਫਿਰ ਉਹਨੂੰ 20 ਪੁਆਇੰਟ ਦਿੱਤੇ ਜਾਣਗੇ। ਇਸ ਤਰ੍ਹਾਂ ਇਹਨਾਂ ਨੇ ਇੱਕ ਸਿਸਟਮ ਬਣਾ ਦਿੱਤਾ ਜਿਹਦੇ 'ਚ ਪੁਆਇੰਟ ਮਿਲਣਗੇ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਆ ਜਿਹੜਾ 2 ਬੱਚਿਆਂ ਦਾ ਪੜ੍ਹਾਉਣਾ, ਇਹ ਬਹੁਤ ਵਧੀਆ ਕੰਮ ਆ। ਅਧਿਆਪਕਾਂ ਦੇ ਬੱਚੇ ਪੜ੍ਹਨ ਲੱਗ ਜਾਣ, ਵਾਕਿਆ ਥੋੜਾ ਬਹੁਤ ਸੁਧਾਰ ਹੋਊਗਾ। ਪਰ ਮੈਂ ਕਹਿੰਦਾ ਕਿ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੀ ਨਹੀਂ। ਜੇ ਇਹ ਕਰ ਦਿੱਤਾ ਜਾਵੇ ਕਿ ਹਰੇਕ ਵਿਧਾਇਕ ਦਾ, ਹਰੇਕ ਲੀਡਰ ਦਾ, ਹਰੇਕ ਅਫਸਰ ਦਾ ਬੱਚਾ ਜਿਹੜਾ ਉਹ ਸਰਕਾਰੀ ਸਕੂਲ 'ਚ ਜਾਊਗਾ, ਵੇਖੋ ਕਿੱਦਾਂ ਸਰਕਾਰੀ ਸਕੂਲ ਰਾਤੋਂ ਰਾਤ ਠੀਕ ਹੁੰਦੇ ਆ। ਵੇਖੋ ਕਿੱਦਾਂ ਇਹਨਾਂ ਦੇ ਵਿੱਚ ਰੌਣਕ ਦੁਬਾਰਾ ਪਰਤਦੀ ਹੈ। ਹੁਣ ਇਹਨਾਂ ਦੇ ਵਿੱਚ ਇਸ ਸਮੇਂ ਕਈ ਸਕੂਲ ਏਦਾਂ ਦੇ ਵੀ ਹੈ ਨਾ ਜਿਹੜੇ ਆਪਾਂ ਪਿੱਛੇ ਦੇਖੇ ਕਿੰਨੇ 100 ਸਕੂਲ ਮਰਜ ਕਰਨੇ ਪਏ ਕਿਉਂਕਿ ਉਹਨਾਂ 'ਚ ਬੱਚੇ ਹੀ ਹੈ ਨਹੀਂ ਗੇ। ਤਾਂ ਦੇਖੋ ਜਿਹੜੇ ਉਜੜੇ ਸਕੂਲ ਆ ਰਾਤੋਂ ਰਾਤ ਕਿਵੇਂ ਰੌਸ਼ਨ ਹੁੰਦੇ, ਕਿਉਂਕਿ ਉੱਥੇ ਪੁੱਛਦਾ ਸੀ ਹੈ ਨਹੀਂ ਗੀ। ਇਲਾਹਾਬਾਦ ਹਾਈ ਕੋਰਟ ਨੇ ਇੱਕ ਦਫਾ ਫੈਸਲਾ ਕੀਤਾ ਸੀਗਾ ਕਿ ਜਿੰਨੇ ਵੀ ਸਰਕਾਰੀ ਅਫਸਰ ਆ ਜਾਂ ਜਿੰਨੇ ਵੀ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਆ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਤਾਲੀਮ ਹਾਸਲ ਕਰਨਗੇ, ਪਰ ਉਹ ਅਮਲ 'ਚ ਨਹੀਂ ਆਇਆ। ਇਹਦਾ ਮਤਲਬ ਇਹੋ ਹੀ ਆ ਕਿ ਕੋਰਟ ਕਚਹਿਰੀਆਂ ਸਿਰ ਤੇ ਸਿਰਫ ਹੁਕਮ ਸੁਣਾ ਸਕਦੀਆਂ। ਇਹ ਜਿਹੜੇ ਲੋਕ ਆ ਇਹ ਮਰਜ਼ੀ ਦੇ ਮਾਲਕ ਆ, ਹੁਕਮਾਂ ਤੇ ਅਮਲ ਕਰਨ ਜਾਂ ਨਾ ਕਰਨ ਕਿਉਂਕਿ ਇਹਨਾਂ ਦੇ ਕੋਲ ਤਾਕਤ ਆ। ਹੁਣ ਇਹ ਮੇਰੇ ਗੱਲ ਦੇ ਨਾਲ ਅਧਿਆਪਕਾਂ ਲਈ ਵੀ ਇੱਕ ਅਗਨੀ ਪ੍ਰੀਖਿਆ ਕਿ ਮਨ ਭਾਉਂਦਾ ਸਟੇਸ਼ਨ ਲੈਣਾ ਜਾਂ ਫਿਰ ਬੱਚਿਆਂ ਦਾ ਮਨ ਭਾਉਂਦਾ ਸਕੂਲ ਜਿਹੜਾ ਉਹ ਚੁਣਨਾ, ਕਿਉਂਕਿ ਬੱਚੇ ਕਈ ਦਫਾ ਵੇਰ ਜਾਂਦੇ ਕਿ ਅਸੀਂ ਤਾਂ ਭਾਈ ਉਸ ਸਕੂਲ 'ਚ ਹੀ ਜਾਵਾਂਗੇ, ਅਸੀਂ ਤੁਹਾਡੇ ਵਾਲੇ ਸਕੂਲ 'ਚ ਨਹੀਂ ਜਾਣਾ। ਸੋ ਇਹ ਵੀ ਇੱਕ ਅਗਨੀ ਪ੍ਰੀਖਿਆ ਹੋਏਗੀ ਅਧਿਆਪਕਾਂ ਦੀ। ਪਰ ਕੁਛ ਅਧਿਆਪਕ ਏਦਾਂ ਦੇ ਹੈਗੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਐਗਜ਼ਾਮਪਲ ਸੈੱਟ ਕੀਤੀਆਂ ਨੇ। ਮਸਲਨ ਬਹੁਤ ਸਾਰੇ ਅਧਿਆਪਕ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਆਪਣੇ ਸਕੂਲਾਂ 'ਚ ਪੜ੍ਹਾ ਰਹੇ ਆ ਤਾਂ ਕਿ ਦੂਸਰੇ ਜਿਹੜੇ ਲੋਕ ਆ, ਦੂਸਰੇ ਜਿਹੜੇ ਪੇਰੈਂਟਸ ਆ ਉਹ ਵੀ ਪ੍ਰੇਰਿਤ ਹੋ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਲੈ ਕੇ ਆਉਣ। ਵੈਸੇ ਇਹਨਾਂ ਨੇ ਦਾਖਲੇ ਦੇ ਵੀ ਪੁਆਇੰਟ ਰੱਖੇ ਆ। ਜੇ ਕੋਈ ਬੱਚੇ ਲੈ ਕੇ ਆਉਂਦਾ ਯਾਨੀ ਆਸੇ ਪਾਸੇ ਨਵੇਂ ਦਾਖਲੇ ਕਰਾਉਂਦਾ ਉਹਦੇ ਲਈ ਵੀ ਪੁਆਇੰਟ ਦਿੱਤੇ ਜਾਣਗੇ। ਯਾਨੀ ਹਰੇਕ ਪਾਸੇ ਪੁਆਇੰਟ ਰੱਖੇ ਆ ਕਿ ਆ ਵੀ ਕਰੋ ਤਾਂ ਪੁਆਇੰਟ, ਆ ਵੀ ਕਰੋ ਤਾਂ ਪੁਆਇੰਟ। ਪਰ ਪੁਆਇੰਟਾਂ ਦਾ ਪੁਆਇੰਟ ਤੇ ਇਹੋ ਹੀ ਹੈ ਨਾ ਕਿ ਆਪਣੇ ਬੱਚੇ ਇੱਥੇ ਪੜ੍ਹਾਓ ਔਰ ਮਨ ਭਾਉਂਦਾ ਸਟੇਸ਼ਨ ਪਾਓ। ਦੇਖਦੇ ਆ ਕਿ ਇੱਥੋਂ ਤੱਕ ਕੌਣ ਕੌਣ ਪਹੁੰਚਦਾ। ਜੇ ਅਧਿਆਪਕ ਇਸ ਮਾਮਲੇ 'ਚ ਇੰਟਰਸਟ ਨਹੀਂ ਲੈਂਦੇ ਤੇ ਇਹ ਸੋਚ ਕੇ ਚੱਲਦੇ ਆ ਕਿ ਬੱਚਿਆਂ ਦਾ ਕੈਰੀਅਰ ਜ਼ਰੂਰ ਦਾਅ ਤੇ ਲਾਉਣਾ, ਜਿੱਥੇ ਹੈਗੇ ਸੋ ਉੱਥੇ ਹੈਗੇ ਆ, ਫਿਰ ਇਹਦਾ ਮਤਲਬ ਹੈ ਕਿ ਸਰਕਾਰੀ ਸਕੂਲਾਂ ਦਾ ਹਾਲ ਜਿਹੜਾ ਹੈ ਉਹ ਵਾਕਈ ਮਾੜਾ। ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੈਪਟਨ ਵੱਲੋਂ ਹਮਲਾ ਮਾਰਨ ਦੇ ਹੁਕਮ ਨੇ। ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਕੁਛ ਕਿਹਾ ਵਾ। ਇੱਕ ਤੇ ਆਖਿਆ ਕਿ ਪੁਰਾਣੇ ਖਿਡਾਰੀ ਹੈ ਜਿਹੜੇ ਉਹਨਾਂ ਲਈ ਸਿਹਤ ਬੀਮਾ ਸਕੀਮ ਸ਼ੁਰੂ ਕਰੋ, ਸਾਰੀ ਰੂਪ ਰੇਖਾ ਤਿਆਰ ਕਰ ਲਓ। ਇਹ ਤੋਂ ਇਲਾਵਾ ਕਿਹਾ ਕਿ ਜਿਹੜੇ ਓਲੰਪਿਕ ਰਾਸ਼ਟਰ ਮੰਡਲ ਏਸ਼ੀਆਈ ਜਾਂ ਹੋਰ ਕੌਮਾਂਤਰੀ ਮੁਕਾਬਲਿਆਂ ਦੇ ਵਿੱਚ ਤਗਮਾ ਜਿੱਤ ਕੇ ਲਿਆਉਂਦੇ ਆ ਤਾਂ ਉਹਨਾਂ ਨੂੰ ਨਗਦ ਇਨਾਮ
ਦੇਣ ਲਈ ਕੋਈ ਮੌਜੂਦਾ ਢਾਂਚਾ ਜਿਹੜਾ ਉਹਦੀ ਨਜ਼ਰਸਾਨੀ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਹੌਸਲਾ ਜਿਹੜਾ ਵਧਾਇਆ ਜਾ ਸਕੇ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਵਿਸ਼ਵ ਪੱਧਰੀ ਕੋਚ ਆ ਜਿਹੜੇ ਉਹ ਮੁਹੱਈਆ ਕਰਵਾਉਣੇ ਚਾਹੀਦੇ, ਜਿਹੜੇ ਉੱਭਰਦੇ ਖਿਡਾਰੀ ਆ, ਖਾਸ ਤੌਰ ਤੇ ਹਾਕੀ, ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ, ਤੈਰਾਕੀ, ਇਹਨਾਂ ਦੇ ਬੁਨਿਆਦੀ ਢਾਂਚੇ ਨੂੰ ਠੀਕ ਕੀਤਾ ਜਾਵੇ, ਹੁਕਮ ਦਿੱਤੇ ਉਹਨਾਂ ਨੇ। ਕਿ ਇਸ ਤੋਂ ਇਲਾਵਾ ਕੁਛ ਚੀਜ਼ਾਂ ਉਹਨਾਂ ਨੇ ਹੋਰ ਕਹੀਆਂ ਨੇ, ਜਿੱਦਾਂ ਇਹ ਕਿਹਾ ਕਿ ਪੁਰਾਣੇ ਖਿਡਾਰੀ ਜਿਨ੍ਹਾਂ ਨੇ ਬਹੁਤ ਨਾਮਣਾ ਖੱਟਿਆ ਉਹਨਾਂ ਪ੍ਰਤੀ ਸਰਕਾਰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਆ, ਜਿੱਦਾਂ ਉਹਨਾਂ ਨੂੰ ਸਿਹਤ ਵਾਸਤੇ ਜਾਂ ਹੋਰ ਉਹਨਾਂ ਦੀਆਂ ਤਕਲੀਫਾਂ ਹੁੰਦੀਆਂ ਨੇ ਪਿਛਲੀ ਉਮਰ 'ਚ, ਤਾਂ ਉਹਨਾਂ ਵਾਸਤੇ ਵੀ ਉਹ ਮਾਲੀ ਇਮਦਾਦ ਦੀ ਕੋਈ ਨਾ ਕੋਈ ਯੋਜਨਾ ਲੈ ਕੇ ਆਵੇ। ਇਸ ਤਰ੍ਹਾਂ ਉਹਨਾਂ ਨੇ ਕਾਫੀ ਐਲਾਨ ਕੀਤੇ, ਜਿੱਦਾਂ ਇੱਕ ਸਪੋਰਟਸ ਯੂਨੀਵਰਸਿਟੀ ਬਾਰੇ ਵੀ ਕਿਹਾ, ਬਜਟ ਦੇ ਵਿੱਚ ਵੀ ਉਹਨਾਂ ਨੇ ਗੱਲ ਕਹੀ ਸੀ, ਉਹ ਵੀ ਕਿਹਾ ਕਿ ਜਲਦੀ ਤੋਂ ਜਲਦੀ ਇਹਦੀਆਂ ਸਰਗਰਮੀਆਂ ਵਧਾ ਦਿੱਤੀਆਂ ਜਾਣ। ਇੱਕ ਹੋਰ ਨਵਾਂ ਫੈਸਲਾ ਇਹਨਾਂ ਨੇ ਕੀਤਾ, ਫੈਸਲਾ ਇਹ ਆ ਕਿ ਜਿੱਦਾਂ ਅੱਗੇ 6ਵੀਂ ਕਲਾਸ ਤੋਂ ਸਟਾਰਟ ਹੁੰਦਾ ਖੇਡਾਂ ਦਾ ਪੀਰੀਅਡ, ਇਹਨਾਂ ਨੇ ਕਿਹਾ ਕਿ ਪਹਿਲੀ ਕਲਾਸ ਤੋਂ ਹੀ ਸ਼ੁਰੂ ਕਰ ਦਿਓ, ਜਿਹੜਾ ਪਹਿਲਾ ਪੀਰੀਅਡ ਆ ਖੇਡਾਂ ਵਾਸਤੇ ਉਹ ਫਿਕਸ ਕਰ ਦਿਓ। ਮੇਰੇ ਖਿਆਲ ਦੇ ਨਾਲ ਇਹ ਚੰਗੀ ਚੀਜ਼ ਆ। ਸਕੂਲਾਂ ਦੇ ਵਿੱਚ ਅੱਗੇ ਸਾਡਾ ਖੇਡ ਕਲਚਰ ਬੜਾ ਮੈਂ ਕਹੂੰਗਾ ਕਿ ਬੜਾ ਮੋਕਲਾ ਸੀਗਾ, ਬਹੁਤ ਜ਼ਿਆਦਾ ਸੀਗਾ, ਪਰ ਬਾਅਦ ਦੇ ਵਿੱਚ ਇੱਕ ਖੜੋਤ ਆ ਗਈ, ਉਸ ਖੜੋਤ ਨੂੰ ਤੋੜਨ ਦੀ ਲੋੜ ਆ। ਜਿਹੜਾ ਖੇਡ ਸੱਭਿਆਚਾਰ ਪਹਿਲੀ ਤੋਂ ਸ਼ੁਰੂ ਕਰ ਦੇਣਾ ਚਾਹੀਦਾ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਠੀਕ ਕੀਤੀਆਂ ਜਾ ਸਕਦੀਆਂ ਭਵਿੱਖ ਦੇ ਵਿੱਚ। ਪਰ ਆਹ ਜਿਹੜੀਆਂ ਗੱਲਾਂ ਕਰਦੇ ਨਾ, ਇਹ ਤੇ ਸਾਰੀਆਂ ਹੈਗੀਆਂ ਨੇ ਹਵਾ ਤੇ ਤਲਵਾਰਾਂ ਵਾਲੀਆਂ। ਇਹਨਾਂ ਨੇ ਹੁਣ ਕੀ ਕੀਤਾ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ, ਕਹਿਣ ਤੇ ਕਰਨ 'ਚ ਕਿੰਨਾ ਫਰਕ ਹੁੰਦਾ। ਦੇਖੋ ਜਿਹੜੀ ਆ ਕਾਮਨਵੈਲਥ ਗੇਮਸ ਮੁਕਾਬਲੇਬਾਜ਼ੀ ਖਤਮ ਹੋਈ ਆ, ਇਹਦੇ ਵਿੱਚ ਸਾਡੇ 28 ਖਿਡਾਰੀ ਗਏ ਸਨ। ਰਾਜ ਕਰਮਵੀਰ ਸਿੰਘ ਜੀ ਤੇ ਤਗਮੇ ਪਤਾ ਕਿੰਨੇ ਲੈ ਕੇ ਆਏ ਆ? 3 ਜੀ। ਹਰਿਆਣੇ ਦੇ 32 ਖਿਡਾਰੀ ਗਏ ਸੀਗੇ, ਉਹ ਤਗਮੇ ਪਤਾ ਕਿੰਨੇ ਲੈ ਕੇ ਆਏ ਆ? 22, ਜਿਹਦੇ ਚ 10 ਗੋਲਡ ਆ। ਇੰਨਾ ਫਰਕ ਆ। ਉਹ ਹਾਲੇ ਤੱਕ ਖਿਡਾਰੀ ਇੰਡੀਆ ਲੈਂਡ ਨਹੀਂ ਸਨ ਕੀਤੇ, ਹਵਾ ਦੇ ਵਿੱਚ ਹੀ ਸੀਗੇ। ਪਹਿਲਾਂ ਹੀ ਹਰਿਆਣੇ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਗੋਲਡ ਤਗਮਾ ਵਿਨਰ ਆ ਉਹਦੇ ਲਈ 1.5 ਕਰੋੜ, ਜਿਹਨੇ ਚਾਂਦੀ ਦਾ ਤਗਮਾ ਜਿੱਤਿਆ ਉਹਨੂੰ 75 ਲੱਖ, ਔਰ ਜਿਹੜਾ ਤਾਂਬੇ ਦਾ ਤਗਮਾ ਲੈ ਕੇ ਆਇਆ ਉਹਨੂੰ ਅਸੀਂ 50 ਲੱਖ ਰੁਪਇਆ ਦੇਵਾਂਗੇ। ਤੇ ਸਾਡੇ ਵਾਲੇ ਪਤਾ ਕੀ ਕਹਿੰਦੇ ਸੀ? ਕਹਿੰਦੇ ਜੀ ਜਿਹੜਾ ਜਿੱਤ ਕੇ ਆਇਆ ਗੋਲਡ ਤੇ ਵੈਸੇ ਲੈ ਕੇ ਨਹੀਂ ਆਇਆ ਕੋਈ, ਤੇ ਉਹ ਤੇ ਮੰਨ ਕੇ ਦੱਸੋ ਕਿ ਹੈ ਹੀ ਨਹੀਂ। ਜਿਹੜਾ ਗੋਲਡ ਲਿਆਊਗਾ ਉਹਨੂੰ 16 ਲੱਖ ਦੇਵਾਂਗੇ, ਜਿਹੜਾ ਚਾਂਦੀ ਵਾਲਾ ਲਿਆਊਗਾ ਉਹਨੂੰ 11 ਦੇਵਾਂਗੇ, ਜਿਹੜਾ ਤਾਂਬੇ ਵਾਲਾ ਲਿਆਊਗਾ ਉਹਨੂੰ 6 ਦੇਵਾਂਗੇ। ਦੇਖ ਲਓ ਹਰਿਆਣੇ ਤੇ ਪੰਜਾਬ ਦੇ ਵਿੱਚ ਇਹ ਅੰਤਰ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕਹਿਣੀ ਤੇ ਕਰਨੀ ਨੂੰ ਇਕਸਾਰ ਕਰਨਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਦਾ ਹਾਲ ਇਹ ਆ ਕਿ ਹੁਣ ਤੱਕ ਪੰਜਾਬ ਨੂੰ ਖੇਡ ਮੰਤਰੀ ਨਹੀਂ ਦੇ ਸਕਿਆ। ਆਹ ਖੇਡ ਨੀਤੀ ਕਦੋਂ ਅਮਲ ਚ ਆਊਗੀ? ਜਦੋਂ ਤੁਹਾਡਾ ਕੋਈ ਹੈਡ ਹੀ ਹੈ ਨਹੀਂਗਾ। ਖੇਡ ਮੰਤਰਾਲਾ ਪਤਾ ਨਹੀਂ ਕਿਹਦੇ ਕੋਲ, ਮੈਨੂੰ ਤੇ ਇਹ ਵੀ ਨਹੀਂ ਪਤਾ, ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਕੋਲ ਹੋਵੇ। ਤੇ ਉਹ ਚਿੜੀ ਛਿੱਕਾ ਜਿਹਾ ਤਾਂ ਕਈ ਵਾਰ ਖੇਡਦੇ ਦੇਖੇ, ਇੱਕ ਵਾਰੀ ਫੋਟੋ ਆਈ ਸੀਗੀ, ਹੋਰ ਤੇ ਪਤਾ ਨਹੀਂ ਕੀ ਕੁਛ ਖੇਡਦੇ ਹੋਣਗੇ। ਪਰ ਸਭ ਤੋਂ ਜ਼ਰੂਰੀ ਹੈ ਕਿ ਇਸ ਸਮੇਂ ਜਦੋਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਲਾਮਤਾਂ ਨੇ, ਜਵਾਨੀ ਜਿਹੜੀ ਆ ਬੇਮੁਹਾਰੀ ਹੋਈ ਪਈ ਆ, ਇਸ ਸਮੇਂ ਖੇਡ ਨੀਤੀ ਲਿਆਉਣੀ ਚਾਹੀਦੀ ਆ ਤਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਤੋਰ ਕੇ ਇੱਕ ਤੇ ਉਹਨਾਂ ਨੂੰ ਬੁਰਾਈਆਂ ਤੋਂ ਬਚਾਇਆ ਜਾਵੇ, ਦੂਸਰਾ ਇਹਨਾਂ ਖੇਡਾਂ ਦੇ ਵਿੱਚ ਵੀ ਅੱਜ ਕੱਲ੍ਹ ਕੈਰੀਅਰ ਬਣਦੇ ਆ, ਜਿਵੇਂ ਹਰਿਆਣੇ 'ਚ ਬਣ ਰਹੇ ਆ, ਮਣੀਪੁਰ 'ਚ ਬਣ ਰਹੇ ਆ, ਦਿੱਲੀ 'ਚ ਬਣ ਰਹੇ ਆ। ਬਹੁਤ ਸਾਰੇ ਖਿਡਾਰੀ ਆਪਣਾ ਜੀਵਨ ਹੈ ਜਿਹੜਾ ਉਹ ਸੁਰੱਖਿਅਤ ਕਰਦੇ ਪਏ ਆ ਵੱਖ-ਵੱਖ ਖੇਡਾਂ ਦੇ ਵਿੱਚ, ਵੱਖ-ਵੱਖ ਅਦਾਰਿਆਂ 'ਚ ਨੌਕਰੀ ਕਰਕੇ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਖੇਡ ਨੀਤੀ ਜਲਦੀ ਤੋਂ ਜਲਦੀ ਬਣਾਈ ਜਾਵੇ, ਜਲਦੀ ਤੋਂ ਜਲਦੀ ਅਮਲ 'ਚ ਲਿਆਂਦੀ ਜਾਵੇ। ਦੇਖੋ ਆਹ ਜਿਹੜੇ ਹੁਣ ਇਹਨਾਂ ਨੇ ਐਲਾਨ ਜੇ ਕੀਤੇ ਆ, ਇਹ ਰਹਿੰਦੇ ਆ ਅਸਮਾਨ 'ਚ ਕਿ ਜਾਂ ਫਿਰ ਧਰਤੀ ਤੇ ਆਉਂਦੇ ਆ, ਪਰ ਫਿਰ ਵੀ ਆਹ ਜਿਹੜਾ ਸਕੂਲਾਂ ਵਾਲਾ ਕੰਮ ਕੀਤਾ, ਮੈਂ ਇਹਦੇ ਤੋਂ ਖੁਸ਼ ਹਾਂ, ਸੰਤੁਸ਼ਟ ਹਾਂ, ਕਿਉਂਕਿ ਜਦੋਂ ਅਸੀਂ ਖੇਡਣ ਲੱਗੇ ਸੀ ਅਸੀਂ ਵੀ ਇਸੇ ਤਰ੍ਹਾਂ ਦੇ ਕਲਚਰ 'ਚੋਂ ਨਿਕਲੇ ਸੀ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋਤਿਓ ਤੁਹਾਨੂੰ ਸਾਰਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਨੇਗੀ ਜੀ, ਸਤਿ ਸ਼੍ਰੀ ਅਕਾਲ। ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ, ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਨੇਗੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਫ੍ਰੈਸਨੋ ਬੇਸਡ ਪੈਮੋਇਸਟ ਟਰੱਕਿੰਗ ਕੰਪਨੀ ਨੂੰ ਇਸ ਮੌਕੇ